ਜਦੋਂ ਇਹ ਕਹਿੰਦੇ ਨੇ ਕਿ ਅਸੀਂ ਹਿੰਦੂਤਾ ਫੈਲਾਉਣਾ ਹੈ ਤੇ ਕੇਸਰੀ ਝੰਡਾ ਜਿਹੜਾ ਹੈਗਾ ਉਹ ਦੁਨੀਆ ਤੇ ਚਲਾਉਣਾ, ਇਹਦੇ ਅਰਥ ਸਾਫ਼ ਨੇ ਕਿ ਉਹਨਾਂ ਦਾ ਨਿਸ਼ਾਨ ਝੰਡੇ ਦਾ ਜਿਹੜਾ ਹੈ ਰੰਗ ਉਹ ਕੇਸਰੀ ਹੈ। ਤੇ ਜੇ ਸਿੱਖ ਵੀ ਕੇਸਰੀ ਝੰਡਾ ਚਲਾਉਣ ਨੂੰ ਫਿਰਦੇ ਆ ਤੇ ਹਿੰਦੂ ਵੀ ਉਹੀ ਝੰਡਾ ਚਲਾਉਣ ਨੂੰ ਫਿਰਦੇ ਆ ਤਾਂ ਇਹਦੇ ਅਰਥ ਬੜੇ ਖਤਰਨਾਕ ਨੇ। ਇਹਦਾ ਅਰਥ ਇਹ ਆ ਕਿ ਆਪਾਂ ਸਿੱਖੀ ਦੀ ਗੱਲ ਛੱਡ ਕੇ ਹਿੰਦੂਤਵ ਦੀ ਗੱਲ ਕਰਨ ਲੱਗੇ ਹੋਏ ਆ। ਆਪਾਂ ਚਾਹੁੰਦੇ ਤਾਂ ਇਹ ਆ ਕਿ ਅਸੀਂ ਖਾਲਿਸਤਾਨ ਸਿਰਜਣਾ, ਪਰ ਖਾਲਸਾਈ ਫਲਸਫੇ ਤੋਂ ਟੁੱਟ ਕੇ ਆਪਾਂ ਤਾਂ ਨਿਸ਼ਾਨ ਸਾਹਿਬ ਹੀ ਹਿੰਦੂਆਂ ਦਾ ਚਲਾਉਣ ਨੂੰ ਫਿਰਦੇ ਆ। ਇੱਕ ਪਾਸੇ ਅਸੀਂ ਆਪਦੀ ਆਇਡੈਂਟੀਟੀ ਦੀ ਲੜਾਈ, ਜਿਹੜਾ ਆਇਡੈਂਟੀਟੀ ਕ੍ਰਾਈਸਿਸ ਆ, ਸਾਡੀ ਹੋਂਦ ਦੀ ਲੜਾਈ, ਸਾਡੀ ਪਛਾਣ ਦੀ ਲੜਾਈ ਹੈ ਜਿਹੜੀ ਉਹ ਲੜ ਰਹੇ ਹਾਂ। ਦੂਜੇ ਪਾਸੇ ਅਸੀਂ ਤਾਂ ਝੰਡਾ ਹੀ ਦੁਸ਼ਮਣ ਦਾ ਚੱਕ ਲਿਆ। ਜਿਹੜਾ ਝੰਡਾ ਹਿੰਦੂਤਵ ਦਾ ਝੰਡਾ ਸਾਡੀ ਆਇਡੈਂਟੀਟੀ ਨੂੰ ਖਤਮ ਕਰਨ ਨੂੰ ਫਿਰਦਾ, ਸਾਨੂੰ ਹਿੰਦੂ ਕਹਿੰਦਾ, ਅਸੀਂ ਤਾਂ ਉਹਨਾਂ ਦਾ ਝੰਡਾ ਹੀ ਚੱਕ ਲਿਆ। ਕੇਸਰੀ ਰੰਗ ਦੇ, ਭਗਵੇਂ ਰੰਗ ਦੇ ਜਿਹੜੇ ਆ ਸਰੋਪੇ ਉਹ ਵੀ ਦਿੱਤੇ ਜਾਣ ਲੱਗ ਪਏ। ਫਿਰ ਅਸੀਂ ਆਪਣੀ ਹੋਂਦ ਹਸਤੀ ਹੈ ਜਿਹੜੀ ਉਹ ਕਿਵੇਂ ਬਚਾ ਸਕਾਂਗੇ ਜਦੋਂ ਅਸੀਂ ਸਾਰਾ ਕੁਝ ਭਗਵੇਂ ਬ੍ਰਿਗੇਡ ਵਾਲਾ, ਹਿੰਦੂ ਤਵੀਆਂ ਵਾਲਾ, ਉਸ ਕੇਸਰੀ ਝੰਡੇ ਹੇਠ ਉਹ ਫੋਰਸ ਖੜੀ ਹੈ ਜਿਹਨੇ ਜਿਸ ਵਕਤ ਪਹਿਲੇ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ, ਉਸ ਵੇਲੇ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਇਸ ਗੱਲ ਦੇ ਉੱਤੇ ਬੀਤੇ ਦੌਰ ਵਿੱਚ ਜਿਸ ਵੀ ਸਿੱਖ ਨੇ ਕਦੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨੀ ਚਾਹੀ, ਸਾਡੇ ਭਾਈਚਾਰੇ ਦੇ ਅੰਦਰੋਂ ਉਹਨੂੰ ਬਹੁਤ ਕੁਝ ਸੁਣਨਾ ਪਿਆ। ਜਦੋਂ ਵੀ ਮੈਂ ਸਿੱਖ ਰਹਿਤ ਮਰਿਆਦਾ ਅਨੁਸਾਰ ਚਰਚਾ ਕੀਤੀ, ਜਦੋਂ ਵੀ ਮੈਂ ਖਾਲਸਾਈ ਫਲਸਫੇ ਦੀ ਗੱਲ ਕੀਤੀ, ਜਦੋਂ ਵੀ ਮੈਂ ਕੇਸਰੀ ਨਿਸ਼ਾਨ ਸਾਹਿਬ ਦੀ ਥਾਂ ਬਸੰਤੀ ਜਾਂ ਸੁਰਮਈ ਰੰਗ ਦਾ ਨਿਸ਼ਾਨ ਸਾਹਿਬ ਹੋਣ ਦੀ ਗੱਲ ਕੀਤੀ, ਸਾਡੇ ਭਾਈਚਾਰੇ ਦੇ ਵਿੱਚੋਂ ਸੰਪਰਦਾਈ ਸੋਚ ਨਾਲ ਸੰਬੰਧਿਤ ਸਾਡੇ ਭੈਣ ਭਰਾਵਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ, ਕਿਰਦਾਰਕੁਸ਼ੀ ਕੀਤੀ। ਇਹ ਗੱਲ ਕਹੀ ਗਈ ਜਾਂ ਨਾ ਕਹੀ ਗਈ, ਪਰ ਇਹਦੇ ਅਰਥ ਇਹੀ ਨੇ ਕਿ ਜਿਹੜੇ ਕੇਸਰੀ ਰੰਗ ਦੇ, ਭਗਵੇਂ ਰੰਗ ਦੇ ਜਾਂ ਜਿਹੜੇ ਹਿੰਦੂ ਤਵੀਆਂ ਨੂੰ ਫਿੱਟ ਬੈਠਦੇ ਨਿਸ਼ਾਨ ਸਾਹਿਬ ਨੇ ਜਾਂ ਰੰਗ ਨੇ, ਉਹ ਹੁਣ ਪੰਥ ਵਿੱਚ ਮਨਜ਼ੂਰ ਨਹੀਂ ਹੋਣਗੇ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੇ ਖਾਲਸਾ ਪੰਥ ਲਈ ਇੱਕ ਚੰਗੀ ਖਬਰ ਹੈ ਔਰ ਬੜੇ ਚੰਗੇ ਲਹਿਜੇ ਵਿੱਚ ਇਹ ਖਬਰ ਸਾਨੂੰ ਸਾਰਿਆਂ ਨੂੰ ਸੁਣ ਕੇ ਇਹਦਾ ਸਵਾਗਤ ਕਰਨਾ ਚਾਹੀਦਾ। ਬਾਦਲ ਦਲ ਦੇ ਉੱਤੇ ਸਾਰੇ ਖਾਲਸਾ ਪੰਥ ਨੂੰ ਪੂਰਾ ਯਕੀਨ ਆ, ਪੂਰਾ ਭਰੋਸਾ ਵਾ ਵੀ ਇਹ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਭਗਵੇਂ ਬ੍ਰਿਗੇਡ ਨਾਲ ਇਕਸੁਰ ਹੋ ਕੇ ਚੱਲ ਰਿਹਾ। ਪਿਛਲੇ 25-30 ਸਾਲ ਤੋਂ ਪੰਥ ਪਿੱਟਦਾ, ਕਲਪਦਾ, ਦੁਖੀ ਹੋ ਰਿਹਾ, ਸੰਤਾਪ ਭੋਗ ਰਿਹਾ ਕਿ ਹਿੰਦੂ ਤਵੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਜਾ ਰਹੀ ਆ ਕਿ ਉਹ ਸਿੱਖ ਇਜ਼ਮ ਉੱਤੇ ਹਾਵੀ ਹੋ ਜਾਵੇ। ਅਸੀਂ ਆਪਦੇ ਇਸ ਪ੍ਰੋਗਰਾਮ ਦੇ ਰਾਹੀਂ ਹਜ਼ਾਰਾਂ ਵਾਰ ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਦੋਂ ਬਾਦਲ ਦਲ ਦੀ ਸਹਿਮਤੀ ਨਾਲ, ਬਾਦਲ ਦਲ ਦੀ ਸਰਪ੍ਰਸਤੀ ਹੇਠ ਸਿੱਖੀ ਦਾ ਹਿੰਦੀਕਰਨ, ਸਿੱਖੀ ਦਾ ਹਿੰਦੂਕਰਨ, ਜਾਂ ਇਉਂ ਕਹੀਏ ਕਿ ਖਾਲਸਾ ਪੰਥ ਦਾ ਬ੍ਰਾਹਮਣੀਕਰਨ ਜਿਹੜਾ ਹੈਗਾ ਉਹ ਹੋਣ ਦੇ ਮਸਲੇ ਆਪਾਂ ਲੋਕਾਂ ਦੇ ਕਚਹਿਰੀ ਵਿੱਚ ਲੈ ਕੇ ਆਉਂਦੇ। ਪਰ ਅੱਜ ਇੱਕ ਨਵੀਂ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਵਾਪਰੀ, ਅਲੋਕਾਰ ਗੱਲ ਹੀ ਵਾਪਰੀ ਕਿ ਇਹ ਖਾਲਸਾ ਪੰਥ ਨੂੰ ਹਦਾਇਤ ਕੀਤੀ ਗਈ ਆ, ਚਾਹੇ ਆਪਾਂ ਉਹਨੂੰ ਅਕਾਲ ਤਖਤ ਸਾਹਿਬ ਦਾ ਮੰਨ ਲਈਏ, ਚਾਹੇ ਉਹਨੂੰ ਆਪਾਂ ਫੈਸਲਾ ਸ਼੍ਰੋਮਣੀ ਕਮੇਟੀ ਦਾ ਮੰਨ ਲਈਏ, ਚਾਹੇ ਉਹਨੂੰ ਕਿਸੇ ਅਕਾਲੀ ਦਲ ਦਾ ਮੰਨ ਲਈਏ, ਪਰ ਅਸਲ ਵਿੱਚ ਤਾਂ ਉਹ ਬਾਦਲ ਪਰਿਵਾਰ ਦੀ ਸਹਿਮਤੀ ਬਗੈਰ ਨਹੀਂ ਇਹ ਕੰਮ ਹੋ ਸਕਦਾ। ਸੋ ਇਹ ਫੈਸਲਾ ਤਾਂ ਪਿਛਲੇ ਦਿਨਾਂ 'ਚ ਹੋਇਆ ਹੋਣਾ। ਅੱਜ ਕੱਲ ਮੀਡੀਆ ਦੇ ਵਿੱਚ ਪੂਰਾ ਜ਼ੋਰ, ਪੂਰੇ ਜੋਸ਼ ਨਾਲ ਇਹ ਚਰਚਾ ਛਿੜੀ ਹੋਈ ਆ ਕਿ ਖਾਲਸਾ ਪੰਥ ਨੂੰ ਇਹ ਹਦਾਇਤ ਜਾਰੀ ਕੀਤੀ ਗਈ ਆ ਕਿ ਜਿਹੜੇ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਨੇ, ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਝੂਲਦੇ, ਉਹਨਾਂ ਦਾ ਰੰਗ ਜਿਹੜਾ ਹੈ ਉਹ ਬਸੰਤੀ ਜਾਂ ਸੁਰਮਈ ਓਬਲੀਕ ਨੀਲਾ ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਲਾਇਆ ਜਾਵੇ। ਇਹ ਗੱਲ ਛੋਟੀ ਜੀ ਨਹੀਂ ਹੈ। ਬਹੁਤ ਸਾਰੇ ਭੈਣ ਭਰਾਵਾਂ ਨੂੰ ਲੱਗਦਾ ਹੋਣਾ ਕਿ ਐਡੀ ਕਿੱਡੀ ਕੁ ਗੱਲ ਹੋਊ। ਬਹੁਤ ਸਾਰੇ ਭੈਣ ਭਰਾ ਇਹ ਵੀ ਜਾਣਦੇ ਨੇ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਪਿਛਲੇ 70-80 ਸਾਲ ਤੋਂ 100 ਸਾਲ ਤੋਂ ਇਹ ਗੱਲ ਦਰਜ ਵਾ, ਪਰ
ਸਾਡੇ ਸਾਰਿਆਂ ਲਈ ਇਹ ਗੱਲ ਧਿਆਨ 'ਚ ਰੱਖਣ ਵਾਲੀ ਹੈ ਕਿ ਪਿਛਲੇ 40-50 ਸਾਲ ਤੋਂ ਜਦੋਂ ਤੋਂ ਅਸੀਂ ਖਾਲਿਸਤਾਨ ਦੇ ਰਾਹ ਤੁਰੇ ਹਾਂ, ਖਾਲਸਾ ਪੰਥ ਨੇ ਇਹ ਮਿਥਿਆ ਕਿ ਸਾਡਾ ਨਿਸ਼ਾਨਾ ਖਾਲਿਸਤਾਨ, ਉਦੋਂ ਤੋਂ ਖਾਲਿਸਤਾਨ ਵਾਲੇ ਪਾਸੇ ਨੂੰ ਵੀ ਬਹੁਤ ਸਾਰੇ ਕਦਮ ਸਾਡੀ ਕੌਮ ਦੇ ਵਧੇ। ਦੂਜੇ ਪਾਸੇ ਜਿਹੜੇ ਨਕਾਰਾਤਮਕ ਨਾਵਾਚਕ ਕਰਮ ਹੋਏ ਸਾਡੀ ਕੌਮ 'ਚ, ਉਹਨਾਂ ਵਿੱਚੋਂ ਇਹ ਵੀ ਹੈ ਕਿ ਅਸੀਂ ਆਪ ਦਾ ਜਿਹੜਾ ਖਾਲਸੇ ਦਾ ਨਿਸ਼ਾਨ ਸਾਹਿਬ ਦਾ ਰੰਗ ਵਾ ਉਹ ਭੁੱਲ ਕੇ ਕੁਝ ਹੋਰ ਹੀ ਕਰਨ ਲੱਗ ਪਏ। ਮੈਂ ਕਿਉਂਕਿ ਸਿੱਖ ਸੰਘਰਸ਼ ਦੇ ਨਾਲ ਜੁੜਿਆ ਹੋਇਆ ਵਿਅਕਤੀ ਆ, ਇਹ ਸਾਰੇ ਘਟਨਾਕ੍ਰਮ ਵਰਤਾਰੇ ਆਪਦੀ ਰੂਹ ਤੇ ਵੀ ਹੰਢਾਏ, ਆਪਦੇ ਜਿਸਮ ਤੇ ਵੀ ਹੰਢਾਏ ਆ। ਸਾਨੂੰ ਚੇਤਾ ਆ ਕਿ ਕਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬੀਤੇ ਸਮੇਂ ਦੇ ਵਿੱਚ ਜਦੋਂ ਧਰਮ ਯੁੱਧ ਮੋਰਚੇ ਦੌਰਾਨ ਤਕਰੀਰਾਂ ਕਰਦੇ ਹੁੰਦੇ ਸੀ, ਉਹ ਅਕਸਰ ਇਹ ਗੱਲ ਕਹਿੰਦੇ ਸੀ ਵੀ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਜਾਓ ਖਾਲਸਾ ਜੀ, ਜਾਂ ਫੈਡਰੇਸ਼ਨ ਵੱਲੋਂ ਅਸੀਂ ਨਾਅਰਾ ਲਾਉਂਦੇ ਰਹੇ ਹਾਂ, ਜਿੱਥੇ ਲਹੂ ਸਿੰਘਾਂ ਦਾ ਡੁੱਲੂ ਉੱਥੇ ਨਿਸ਼ਾਨ ਕੇਸਰੀ ਝੁੱਲੂ। ਇਹ ਸਾਰੀ ਗੱਲਬਾਤ ਤੋਂ ਆਮ ਬੰਦੇ ਦੇ ਦਿਮਾਗ ਵਿੱਚ, ਆਮ ਸਿੱਖ ਦੇ ਮਨ ਵਿੱਚ ਇਹ ਖਿਆਲ ਉਪਜਣਾ ਸੁਭਾਵਕ ਆ ਵੀ ਸ਼ਾਇਦ ਸਿੱਖਾਂ ਦਾ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਉਹ ਕੇਸਰੀ ਹੈ, ਪਰ ਖਾਲਸੇ ਦਾ ਨਿਸ਼ਾਨ ਸਾਹਿਬ ਜਿਹੜਾ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਉਹ ਰੰਗ ਤਾਂ ਬਸੰਤੀ ਲਿਖਿਆ ਹੋਇਆ। ਫਿਰ ਅਸੀਂ ਕੇਸਰੀ ਨਿਸ਼ਾਨ ਸਾਹਿਬ ਕਿਵੇਂ ਕਹਿਣ ਲੱਗ ਪਏ? ਇਸ ਤੋਂ ਅਗਲੀ ਗੱਲ ਜਿਹੜੀ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੀ ਰਹੀ ਹੈ ਉਹ ਇਹ ਕਿ ਭਾਗਵੇਂ ਬ੍ਰਿਗੇਡ ਨੇ ਦੁਨੀਆ ਭਰ ਦੇ ਵਿੱਚ ਨਾਅਰੇ ਲਾਏ ਵੀ ਨੇ ਤੇ ਲਿਖੇ ਵੀ ਨੇ। ਹਿੰਦੂ ਤਵੀਆਂ ਨੇ, RSS ਨੇ, ਜਾਂ RSS ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਧਿਰਾਂ ਨੇ, ਜਥੇਬੰਦੀਆਂ ਨੇ, ਉਹਨਾਂ ਨੇ ਨਾਅਰੇ ਲਾਏ। ਇੱਥੋਂ ਤੱਕ ਕਿ ਅੰਮ੍ਰਿਤਸਰ ਦੀਆਂ ਕੰਧਾਂ ਉੱਤੇ ਵੀ ਇਹ ਲਿਖਿਆ ਹੋਇਆ ਦੇਖਿਆ ਗਿਆ ਹੈ ਕਿ ਹਿੰਦੂ ਤਵ ਫੈਲਾਏਂਗੇ, ਕੇਸਰੀਆ ਚੁਲਾਏਂਗੇ, ਕੇਸਰੀਆ ਚੁਲਾਏਂਗੇ, ਹਿੰਦੂ ਤਵ ਫੈਲਾਏਂਗੇ। ਹੁਣ ਭਾਗਵਾ ਬ੍ਰਿਗੇਡ, ਹਿੰਦੂ ਤਵੀ ਵਿਚਾਰਧਾਰਾ ਵਾਲੇ ਜਦੋਂ ਇਹ ਕਹਿੰਦੇ ਨੇ ਕਿ ਅਸੀਂ ਹਿੰਦੂ ਤਵ ਫੈਲਾਉਣਾ ਹੈ ਤੇ ਕੇਸਰੀ ਝੰਡਾ ਜਿਹੜਾ ਹੈਗਾ ਉਹ ਦੁਨੀਆ ਤੇ ਚਲਾਉਣਾ, ਇਹਦੇ ਅਰਥ ਸਾਫ਼ ਨੇ ਕਿ ਉਹਨਾਂ ਦਾ ਨਿਸ਼ਾਨ ਝੰਡੇ ਦਾ ਜਿਹੜਾ ਹੈ ਰੰਗ ਉਹ ਕੇਸਰੀ ਹੈ। ਤੇ ਜੇ ਸਿੱਖ ਵੀ ਕੇਸਰੀ ਝੰਡਾ ਚਲਾਉਣ ਨੂੰ ਫਿਰਦੇ ਆ ਤੇ ਹਿੰਦੂ ਵੀ ਉਹੀ ਝੰਡਾ ਚਲਾਉਣ ਨੂੰ ਫਿਰਦੇ ਆ, ਤਾਂ ਇਹਦੇ ਅਰਥ ਬੜੇ ਖਤਰਨਾਕ ਨੇ। ਇਹਦਾ ਅਰਥ ਇਹ ਆ ਕਿ ਆਪਾਂ ਸਿੱਖੀ ਦੀ ਗੱਲ ਛੱਡ ਕੇ ਹਿੰਦੂ ਤਵ ਦੀ ਗੱਲ ਕਰਨ ਲੱਗੇ ਹੋਏ ਆ। ਜਾਣੀ ਕਿ ਆਪਾਂ ਚਾਹੁੰਦੇ ਤਾਂ ਇਹ ਆ ਕਿ ਅਸੀਂ ਖਾਲਿਸਤਾਨ ਸਿਰਜਣਾ, ਪਰ ਖਾਲਸਾਈ ਫਲਸਫੇ ਤੋਂ ਟੁੱਟ ਕੇ ਆਪਾਂ ਤਾਂ ਨਿਸ਼ਾਨ ਸਾਹਿਬ ਹੀ ਹਿੰਦੂਆਂ ਦਾ ਚਲਾਉਣ ਨੂੰ ਫਿਰਦੇ ਆ। ਤੇ ਚਲਾਉਣ ਨੂੰ ਫਿਰਦੇ ਕੀ ਆ? ਇੱਥੇ ਬੜੇ ਭੈਣ ਭਰਾ ਸਾਡੇ ਕੋਲੇ ਕਲਪਦੇ ਆ ਕਿ ਆਪਣੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਬਹੁਤੇ ਸਾਰੇ ਜਿਹੜੇ ਝੰਡੇ ਆ ਨਿਸ਼ਾਨ ਸਾਹਿਬ ਨੇ ਉਹ ਕੇਸਰੀ ਰੰਗ ਦੇ ਹੋ ਗਏ ਨੇ। ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵਾਲੀ ਗੱਲ ਚੱਲੀ, ਉਹਦੇ ਵਿਰੋਧ ਵਿੱਚ ਕੇਸਰੀ ਨਿਸ਼ਾਨ ਸਾਹਿਬ ਚੁਲਾ ਦਿਆਂਗੇ ਵਾਲੀ ਗੱਲ ਚੱਲ ਪਈ, ਕੇਸਰੀ ਲਹਿਰ ਚੱਲ ਪਈ। ਕਹਿਣ ਤੋਂ ਭਾਵ ਇਹ ਕਿ ਇੱਕ ਪਾਸੇ ਅਸੀਂ ਆਪਦੀ ਆਇਡੈਂਟੀਟੀ ਦੀ ਲੜਾਈ, ਜਿਹੜਾ ਆਇਡੈਂਟੀਟੀ ਕ੍ਰਾਈਸਿਸ ਆ, ਸਾਡੀ ਹੋਂਦ ਦੀ ਲੜਾਈ, ਸਾਡੀ ਪਛਾਣ ਦੀ ਲੜਾਈ ਹੈ ਜਿਹੜੀ ਉਹ ਲੜ ਰਹੇ ਹਾਂ। ਦੂਜੇ ਪਾਸੇ ਅਸੀਂ ਤਾਂ ਝੰਡਾ ਹੀ ਦੁਸ਼ਮਣ ਦਾ ਚੱਕ ਲਿਆ। ਜਿਹੜਾ ਝੰਡਾ ਹਿੰਦੂ ਤਵ ਦਾ ਝੰਡਾ ਸਾਡੀ ਆਇਡੈਂਟੀਟੀ ਨੂੰ ਖਤਮ ਕਰਨ ਨੂੰ ਫਿਰਦਾ ਹੈ, ਸਾਨੂੰ ਹਿੰਦੂ ਕਹਿੰਦਾ, ਅਸੀਂ ਤਾਂ ਉਹਨਾਂ ਦਾ ਝੰਡਾ ਹੀ ਚੱਕ ਲਿਆ। ਪਰ ਸਿੱਖ ਰਹਿਤ ਮਰਿਆਦਾ ਵਿੱਚ ਤਾਂ ਇਹ ਗੱਲ ਬਹੁਤ ਪਹਿਲਾਂ ਦੀ ਨਿਬੜੀ ਹੋਈ ਆ ਕਿ ਸਿੱਖਾਂ ਦਾ ਰੰਗ ਬਸੰਤੀ ਹੈ ਝੰਡੇ ਦਾ, ਨਿਸ਼ਾਨ ਸਾਹਿਬ ਦਾ। ਔਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਬੜੇ ਸਾਫ਼ ਸੁਥਰੇ ਸ਼ਬਦਾਂ 'ਚ ਲਿਖੀ ਹੋਈ ਆ ਕਿ ਜਿੱਥੇ ਵੀ ਕਿਤੇ ਗੁਰਦੁਆਰਾ ਸਾਹਿਬ ਹੋਊਗਾ ਉੱਥੇ ਸਿੱਖਾਂ ਨੂੰ ਨਿਸ਼ਾਨ ਸਾਹਿਬ ਚਲਾਉਣਾ ਚਾਹੀਦਾ। ਫਿਰ ਅੱਗੇ ਲਿਖਿਆ ਹੋਇਆ ਕਿ ਨਿਸ਼ਾਨ ਸਾਹਿਬ ਕਿਹੋ ਜਿਹੇ ਰੰਗ ਦਾ ਹੋਊਗਾ। ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੋਇਆ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ, ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ ਸਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉੱਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ। ਇਹ ਗੱਲ ਇੰਨੀ ਸਪਸ਼ਟਤਾ ਨਾਲ ਸਿੱਖ ਰਹਿਤ ਮਰਿਆਦਾ 'ਚ ਲਿਖੀ ਹੋਈ ਹੈ, ਪਰ ਇਹਦੇ ਬਾਵਜੂਦ ਅਸੀਂ ਬੋਲਣ ਮੌਕੇ ਵੀ ਕੇਸਰੀ ਨਿਸ਼ਾਨ ਸਾਹਿਬ ਅੱਖਰ ਵਰਤਦੇ ਹਾਂ ਤੇ ਇਹਦੇ ਬਾਵਜੂਦ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਅਸੀਂ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਲਾਉਂਦੇ ਵੀ।
ਇਸ ਤੋਂ ਅਗਲੀ ਗੱਲ ਹੋਰ ਬੜੀ ਖਤਰਨਾਕ ਹੈ ਕਿ ਹੁਣ ਤਾਂ ਕੇਸਰੀ ਰੰਗ ਦੇ, ਭਗਵੇਂ ਰੰਗ ਦੇ ਜਿਹੜੇ ਆ ਸਰੋਪੇ ਉਹ ਵੀ ਦਿੱਤੇ ਜਾਣ ਲੱਗ ਪਏ ਨੇ। ਫਿਰ ਅਸੀਂ ਆਪਣੀ ਹੋਂਦ ਹਸਤੀ ਹੈ ਜਿਹੜੀ ਉਹ ਕਿਵੇਂ ਬਚਾ ਸਕਾਂਗੇ ਜਦੋਂ ਅਸੀਂ ਸਾਰਾ ਕੁਝ ਭਗਵੇਂ ਬ੍ਰਿਗੇਡ ਵਾਲਾ, ਹਿੰਦੂ ਤਵੀਆਂ ਵਾਲਾ। ਇੱਕ ਪਾਸੇ ਆਪਾਂ ਮੰਨਦੇ ਆ ਕਿ ਸਿੱਖੀ ਅਤੇ ਸਿੱਖਾਂ ਦੀ ਹੋਂਦ ਹਸਤੀ ਨੂੰ ਹਿੰਦੂ ਤਵ ਤੋਂ ਖਤਰਾ ਹੈ। ਇੱਕ ਪਾਸੇ ਆਪਾਂ ਕਹਿੰਦੇ ਆ ਕਿ ਗੁਰਮਤ ਅਤੇ ਮਨਮਤ ਦੀ ਟੱਕਰ ਆ। ਜਿਸ ਸਾਰੇ ਕਾਸੇ ਨੂੰ ਸਿੱਖੀ ਨੇ ਮਨਮਤ ਕਿਹਾ ਉਹਦਾ ਝੰਡਾ ਕੇਸਰੀ ਆ, ਤੇ ਉਸ ਕੇਸਰੀ ਝੰਡੇ ਹੇਠ ਉਹ ਫੋਰਸ ਖੜੀ ਹੈ ਜਿਹਨੇ ਜਿਸ ਵਕਤ ਪਹਿਲੇ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ, ਉਸ ਵੇਲੇ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਜਿਸ ਕੇਸਰੀ ਪਰਚਮ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਨੂੰ ਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ ਹੈ, ਉਹ ਲੋਕ ਕੇਸਰੀ ਨਿਸ਼ਾਨ ਸਾਹਿਬ ਵਰਤਦੇ ਨੇ ਤੇ ਉਹ ਕਹਿੰਦੇ ਆ ਕਿ ਕੇਸਰੀਆ ਝੁਲਾਏਂਗੇ, ਹਿੰਦੂ ਤਵ ਜਿਹੜਾ ਹੈ ਉਹ ਫੈਲਾਏਂਗੇ। ਹੁਣ ਇਸ ਗੱਲ ਦੇ ਉੱਤੇ ਬੀਤੇ ਦੌਰ ਵਿੱਚ ਜਿਸ ਵੀ ਸਿੱਖ ਨੇ ਕਦੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨੀ ਚਾਹੀ, ਸਾਡੇ ਭਾਈਚਾਰੇ ਦੇ ਅੰਦਰੋਂ ਉਹਨੂੰ ਬਹੁਤ ਕੁਝ ਸੁਣਨਾ ਪਿਆ। ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਇਸ ਫੈਸਲੇ ਦੇ ਆਉਣ ਤੋਂ ਬਾਅਦ ਬੜੀ ਤਸੱਲੀ ਮਹਿਸੂਸ ਕਰਦੇ ਹੋਣਗੇ। ਉਹਨਾਂ ਵਿੱਚੋਂ ਮੈਂ ਵੀ ਇੱਕ ਹਾਂ, ਕਿਉਂਕਿ ਜਦੋਂ ਵੀ ਮੈਂ ਸਿੱਖ ਰਹਿਤ ਮਰਿਆਦਾ ਅਨੁਸਾਰ ਚਰਚਾ ਕੀਤੀ, ਜਦੋਂ ਵੀ ਮੈਂ ਖਾਲਸਾਈ ਫਲਸਫੇ ਦੀ ਗੱਲ ਕੀਤੀ, ਜਦੋਂ ਵੀ ਮੈਂ ਕੇਸਰੀ ਨਿਸ਼ਾਨ ਸਾਹਿਬ ਦੀ ਥਾਂ ਬਸੰਤੀ ਜਾਂ ਸੁਰਮਈ ਰੰਗ ਦਾ ਨਿਸ਼ਾਨ ਸਾਹਿਬ ਹੋਣ ਦੀ ਗੱਲ ਕੀਤੀ, ਸਾਡੇ ਭਾਈਚਾਰੇ ਦੇ ਵਿੱਚੋਂ ਸੰਪਰਦਾਈ ਸੋਚ ਨਾਲ ਸੰਬੰਧਿਤ ਸਾਡੇ ਭੈਣ ਭਰਾਵਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ, ਕਰਤਾਰਕੁਸ਼ੀ ਕੀਤੀ। ਤੇ ਇਹ ਇਕੱਲਾ ਮੈਂ ਨਹੀਂ, ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਤਰੀਕੇ ਨਾਲ ਸਤਾਇਆ ਗਿਆ, ਦੁਖੀ ਕੀਤਾ ਗਿਆ, ਜਲੀਲ ਕੀਤਾ ਗਿਆ, ਕਰਤਾਰਕੁਸ਼ੀ ਕੀਤੀ ਗਈ। ਪਰਿਵਾਰਾਂ ਨੂੰ ਨਹੀਂ ਬਖਸ਼ਿਆ ਗਿਆ, ਪਰਿਵਾਰਾਂ ਦੀਆਂ ਬੱਚੀਆਂ ਖਾਸ ਤੌਰ ਤੇ ਬੀਬੀਆਂ ਨੂੰ ਟਾਰਗੇਟ ਕੀਤਾ ਗਿਆ ਕਿ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਹੋ। ਇਹ ਤਾਂ ਜੀ ਖਰੜਾ ਵਾ, ਇਸ ਖਰੜੇ ਨੂੰ ਅਸੀਂ ਨਹੀਂ ਮੰਨਦੇ। ਸੋ ਅੱਜ ਜਦੋਂ ਇਹ ਗੱਲ ਆਈ ਆ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਆ ਉਹ ਬਸੰਤੀ ਜਾਂ ਸਰਮਈ ਹੀ ਹੋਣਾ ਚਾਹੀਦਾ, ਸੁਭਾਵਿਕ ਗੱਲ ਆ ਕਿ ਇਹਦੇ ਅਰਥ ਕੀ ਨੇ। ਇਹ ਗੱਲ ਕਹੀ ਗਈ ਜਾਂ ਨਾ ਕਹੀ ਗਈ, ਪਰ ਇਹਦੇ ਅਰਥ ਇਹੀ ਨੇ ਕਿ ਜਿਹੜੇ ਕੇਸਰੀ ਰੰਗ ਦੇ, ਭਗਵੇਂ ਰੰਗ ਦੇ ਜਾਂ ਜਿਹੜੇ ਹਿੰਦੂ ਤਵੀਆਂ ਨੂੰ ਫਿੱਟ ਬੈਠਦੇ ਨਿਸ਼ਾਨ ਸਾਹਿਬ ਨੇ ਜਾਂ ਰੰਗ ਨੇ, ਉਹ ਹੁਣ ਪੰਥ ਵਿੱਚ ਮਨਜ਼ੂਰ ਨਹੀਂ ਹੋਣਗੇ। ਸੋ ਹੁਣ ਸਾਰੇ ਦੁਨੀਆ ਭਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਚੇਚ ਨਾਲ ਸੋਚਣਾ ਪਿਆ ਕਰੂਗਾ ਜਦੋਂ ਨਿਸ਼ਾਨ ਸਾਹਿਬ ਦਾ ਕੱਪੜਾ ਖਰੀਦਣ ਜਾਣਾ ਹੈ ਜਾਂ ਨਿਸ਼ਾਨ ਸਾਹਿਬ ਝੁਲਾਉਣਾ, ਕਿ ਰੰਗ ਠੀਕ ਹੋਵੇ। ਹੁਣ ਉਹ ਵੇਲਾ ਲੰਘ ਗਿਆ ਜਦੋਂ ਕੋਈ ਇਹ ਕਹਿ ਕੇ ਕਿ ਮੈਨੂੰ ਬੜਾ ਪਤਾ ਨਹੀਂ ਸੀ, ਜਾਂ ਕਹਿ ਦਿੰਦੇ ਆ ਕਿ ਚਲੋ ਹੁਣ ਲੱਗ ਗਿਆ ਗਾਹਾਂ ਬਦਲ ਦਾਂਗੇ, ਫਿਰ ਸਾਲ ਭਰ ਜਾਂ ਅਗਲੇ ਪੋਸ਼ਾਕੇ ਤੱਕ ਉਹੀ ਜਿਹੜਾ ਭਗਵੇਂ ਰੰਗ ਦਾ ਨਿਸ਼ਾਨ ਸਾਹਿਬ ਆ ਉਹ ਬਰਦਾਸ਼ਤ ਕਰਨਾ ਪੈਂਦਾ ਸੀ। ਸੋ ਇਹ ਜਿਹੜਾ ਸਾਰਾ ਕੁਝ ਇਸ ਮੌਕੇ ਅਸੀਂ ਦੇਖ ਰਹੇ ਆ, ਇਹਦੇ ਲਈ ਮਨ ਨੂੰ ਤਸੱਲੀ ਆ ਕਿ ਸ਼ੁਕਰ ਆ ਕਿਸੇ ਵੀ ਤਰੀਕੇ ਨਾਲ ਇਹ ਗੱਲ ਆਈ ਤਾਂ ਸਹੀ, ਨਹੀਂ ਤਾਂ ਇੱਥੇ ਲੋਕ ਗੱਲ ਸੁਣਨ ਨੂੰ ਰਾਜੀ ਹੋਈ ਨਹੀਂ। ਸੱਚਾਈ ਇਹ ਆ ਕਿ ਜਿਹੜਾ ਇਹ ਭਗਵਾਂ ਜਿਹਾ ਰੰਗ ਆ, ਇਹ ਉਦਾਸੀ ਜਿਹੜੇ ਪਰੰਪਰਾ ਵਾਲੇ ਆ ਉਹ ਵਰਤਦੇ ਹੋਣਗੇ, ਜਾਂ ਇਉਂ ਕਹਿ ਦਈਏ ਵੀ ਥੋੜਾ ਜਿਹਾ ਜਦੋਂ ਲਲਿਆਈ ਚ ਹੋ ਜਾਂਦਾ ਉਹ ਕਾਮਰੇਡਾਂ ਨੂੰ ਫਿੱਟ ਬੈਠਦਾ ਜਿਹੜੇ ਲਾਲ ਝੰਡੇ ਵਾਲੇ ਨੇ, ਕਿਉਂਕਿ ਉਧਰ ਨੂੰ ਵੀ ਕਾਫੀ ਇਸ ਰੰਗ ਦਾ ਝੁਕਾਅ ਆ। ਫਿਰ ਇਹਦਾ ਭਗਵੇਂ ਬ੍ਰਿਗੇਡ ਵਾਲਿਆਂ ਵੱਲ, ਅਸਲ ਵਿੱਚ ਤਾਂ ਇਹ ਬ੍ਰਾਹਮਣਾਂ ਦੇ ਜਾਂ ਰਾਜਪੂਤਾਂ ਦੇ ਨਿਸ਼ਾਨ ਸਾਹਿਬ ਦੇ ਝੰਡੇ ਦੇ ਰੰਗ ਨਾਲ ਮਿਲਦਾ ਹੈ। ਸੱਚਾਈ ਇਹ ਹੈ ਕਿ ਗੁਰੂ ਕਾਲ ਵੇਲੇ, ਮਿਸਲ ਕਾਲ ਮੌਕੇ ਬੀਤੇ ਸਾਡੇ ਇਤਿਹਾਸ ਵਿੱਚ ਰੰਗ ਜਿਹੜਾ ਨਿਸ਼ਾਨ ਸਾਹਿਬ ਦਾ ਉਹ ਆਪਣੇ ਨੀਲਾ, ਜਿਹਨੂੰ ਆਪਾਂ ਸਰਮਈ ਕਹਿੰਦੇ ਆ, ਉਹ ਚੱਲਦਾ ਸੀਗਾ, ਨੀਲੇ ਰੰਗ ਦਾ ਨਿਸ਼ਾਨ ਸਾਹਿਬ। ਜਦੋਂ ਇਤਿਹਾਸ ਗੁਰੂ ਕਾਲ ਵਾਲਾ ਵਾਚਦੇ ਆ ਉਹਦੇ ਵਿੱਚ ਆਉਂਦਾ ਕਿ ਪਹਿਲਾਂ ਤਾਂ ਸਫੈਦ ਰੰਗ ਦੀ ਧਰਮ ਧੁਜਾ
ਗੁਰੂ ਨਾਨਕ ਪਾਤਸ਼ਾਹ ਤੋਂ ਚੱਲੀ, ਪਰ ਜਿਹੜਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੈ ਉਸ ਮੌਕੇ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਉਹ ਫਿਰ ਬਸੰਤੀ ਹੋ ਗਿਆ। ਜਦੋਂ ਬਸੰਤੀ ਰੰਗ ਦੀ ਗੱਲ ਆਉਂਦੀ ਹੈ ਤਾਂ ਸਾਫ਼ ਜ਼ਾਹਿਰ ਹੈ ਕਿ ਤੁਸੀਂ ਕੁਰਬਾਨੀ ਦਾ, ਸ਼ਹਾਦਤ ਦਾ ਰੰਗ ਜਿਹੜਾ ਹੈ ਉਹ ਬਸੰਤੀ ਮੰਨਦੇ। ਹੁਣ ਇਹਦੇ ਬਾਰੇ ਪਰੰਪਰਾ ਚੋਂ ਜਾਂ ਆਲੇ ਦੁਆਲੇ ਚੋਂ ਜਦੋਂ ਆਪਾਂ ਦੇਖਣਾ ਹੋਵੇ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਸਰਦਾਰ ਭਗਤ ਸਿੰਘ ਦੇ ਫਾਂਸੀ ਚੜ੍ਹਨ ਵੇਲੇ ਦੇ ਪ੍ਰਸੰਗ ਨਾਲ ਸੰਬੰਧਿਤ ਇੱਕ ਗਾਣਾ ਬੜਾ ਮਕਬੂਲ ਹੋਇਆ ਸੀ, ਮੇਰਾ ਰੰਗ ਦੇ ਬਸੰਤੀ ਚੋਲਾ। ਬਸੰਤੀ ਚੋਲਾ ਮਤਲਬ ਸ਼ਹਾਦਤ ਦਾ ਜਾਂ ਕੁਰਬਾਨੀ ਦਾ ਰੰਗ ਮੰਨਿਆ ਜਾ ਰਿਹਾ ਸੀ। ਇਵੇਂ ਹੀ ਜਿਹੜਾ 1939 ਤੋਂ ਬਾਅਦ ਵਿੱਚ ਜਦੋਂ ਭਾਰਤ ਦਾ ਝੰਡਾ ਬਣਨਾ ਸੀ, ਉਸ ਮੌਕੇ ਵੀ ਇਹ ਮਸਲਾ ਚੱਲਿਆ ਕਿ ਸਿੱਖਾਂ ਦਾ ਰੰਗ ਕਿਹੜਾ। ਤਿਰੰਗੇ ਝੰਡੇ ਵਿੱਚ ਹਰਾ ਮੁਸਲਮਾਨਾਂ ਦਾ, ਚਿੱਟਾ ਈਸਾਈਆਂ ਦਾ, ਕੇਸਰੀ ਭਗਵਾ ਰੰਗ ਜਿਹੜਾ ਉਹ ਹਿੰਦੂਆਂ ਦਾ ਪਾਇਆ ਜਾ ਰਿਹਾ ਸੀ, ਤੇ ਖਾਲਸੇ ਦਾ ਰੰਗ ਜਿਹੜਾ ਸੀ ਉਹ ਪਵਾਉਣ ਲਈ ਬਾਬਾ ਖੜਕ ਸਿੰਘ ਵਰਗੇ ਕੁਝ ਆਗੂ ਬਹੁਤ ਜੱਦੋ-ਜਹਿਦ ਕਰਦੇ ਰਹੇ। ਪਰ ਗਾਂਧੀ ਤੇ ਹਿੰਦੂ ਤਵੀਆਂ ਦਾ ਇਹ ਮੰਨਣਾ ਸੀ ਕਿ ਸਿੱਖ ਤਾਂ ਹਿੰਦੂਆਂ ਦੇ ਵਿੱਚ ਹੀ ਆ ਗਏ, ਸਿੱਖ ਤਾਂ ਹਿੰਦੂ ਹੀ ਨੇ, ਤੁਹਾਡਾ ਰੰਗ ਤਾਂ ਜਿਹੜਾ ਹਿੰਦੂਆਂ ਵਾਲੇ ਰੰਗ ਦੇ ਵਿੱਚ ਹੀ ਆ ਗਿਆ, ਮੁਸਲਮਾਨਾਂ ਦਾ ਹਰਾ ਪਾ ਲਿਆ, ਈਸਾਈਆਂ ਦਾ ਚਿੱਟਾ ਪਾ ਲਿਆ, ਤੇ ਦਲਿਤਾਂ ਦਾ ਜਾਂ ਭਾਰਤ ਦੇ ਮੂਲ ਵਾਸੀਆਂ ਦਾ ਅਸ਼ੋਕ ਚੱਕਰ ਪਾ ਲਿਆ, ਤੇ ਤੁਸੀਂ ਹੁਣ ਵੱਖਰੇ ਝੰਡੇ ਦੀ ਗੱਲ ਕਿਹਦੀ ਕਰਦੇ ਹੋ। ਸੋ ਇਸ ਕਰਕੇ ਤੁਹਾਡਾ ਰੰਗ ਵੱਖਰਾ ਕੋਈ ਨਹੀਂ ਪੈਣਾ। ਇਸ ਗੱਲ ਦੇ ਨਾਲ ਸਾਡੇ ਕੁਝ ਜਿਹੜੇ ਉਸ ਮੌਕੇ ਦੇ ਆਗੂ, ਅਕਾਲੀ ਦਲ ਦੇ ਜਾਂ ਪੰਥ ਦੇ ਵਿੱਚ ਜਿਹੜੇ ਆਗੂ ਸੀ, ਜਿਹੜੇ ਅਜੇ ਪਹਿਲੀ ਪੀੜ੍ਹੀ ਦੇ ਸਿੱਖ ਸੀ, ਜਾਣੀ ਕਿ ਅਜੇ ਉਹਨਾਂ ਦੇ ਵਿੱਚ ਪੁਸ਼ਤਦਾਰ ਪੁਸ਼ਤ ਸਿੱਖੀ ਉਵੇਂ ਨਹੀਂ ਸੀ ਆਈ ਹੋਈ, ਤੇ ਉਹਨਾਂ ਨੇ ਅਜੇ ਹਿੰਦੂਆਂ ਦੇ ਵਿੱਚੋਂ ਆ ਕੇ ਸਿੱਖੀ ਹੁਣੇ-ਹੁਣੇ ਅਪਣਾਈ ਸੀ। ਉਹਨਾਂ ਨੂੰ ਵੀ ਇਸ ਗੱਲ ਦੇ ਵਿੱਚ ਬਹੁਤੀ ਜ਼ਿਆਦਾ ਕਲੀਅਰਿਟੀ ਨਹੀਂ ਸੀ, ਦ੍ਰਿੜਤਾ ਨਹੀਂ ਸੀ, ਨਾ ਉਹਨਾਂ ਨੂੰ ਸਪਸ਼ਟਤਾ ਸੀ, ਨਾ ਦ੍ਰਿੜਤਾ ਸੀ ਕਿ ਅਸੀਂ ਆਪਣਾ ਵੱਖਰਾ ਜਿਹੜਾ ਉਦੋਂ ਉਹਨਾਂ ਦਿਨਾਂ ਦੇ ਵਿੱਚ ਪੰਡਤ ਮਦਨ ਮੋਹਨ ਮਾਲਵੀਆ ਵਰਗੇ ਤਾਂ ਇਹ ਗੱਲਾਂ ਕਹਿ ਕੇ ਸਿੱਖਾਂ ਨੂੰ ਭਰਮਾ ਰਹੇ ਸੀ ਕਿ ਜੀ ਹਿੰਦੂਆਂ ਦੇ ਹਰੇਕ ਘਰ ਚੋਂ ਵੱਡਾ ਮੁੰਡਾ ਸਿੱਖ ਸੱਜਣਾ ਚਾਹੀਦਾ। ਉਹ ਜਿਹੜਾ ਮਾਹੌਲ ਸੀ ਉਹਦੇ ਵਿੱਚ ਸਾਡੇ ਆਗੂ ਉਵੇਂ ਦਾ ਸਟੈਂਡ ਨਹੀਂ ਲੈ ਸਕੇ ਜਿਵੇਂ ਲੈਣਾ ਬਣਦਾ ਸੀ। ਬਾਬਾ ਖੜਕ ਸਿੰਘ ਤੇ ਹੋਰ ਜਿਹੜੇ ਸਿੱਖ ਆਗੂ ਸੀ ਉਹ ਕਲੀਅਰ ਸੀ, ਦ੍ਰਿੜ ਸੀ, ਸਪਸ਼ਟ ਸੀ। ਉਹਨਾਂ ਨੇ ਠੋਕ ਵਜਾ ਕੇ ਇਹ ਗੱਲ ਕਹੀ ਵੀ ਕਿ ਅਸੀਂ ਕੇਸਰੀ ਜਿਹੜਾ ਰੰਗ ਆ ਉਹ ਸਾਡਾ ਨਹੀਂ ਹੈ, ਸਾਡਾ ਰੰਗ ਸੁਰਮਈ ਪਾਓ, ਨੀਲਾ ਪਾਓ ਜਾਂ ਫਲਾਨਾ ਪਾਓ, ਕਈ ਉਹ ਕਹਿੰਦੇ ਰਹੇ। ਔਰ ਉਹ ਸਾਰਾ ਇਤਿਹਾਸ ਪੜ੍ਹਨ ਦੀ ਲੋੜ ਆ। ਮੈਂ ਬੀਤੇ ਦੌਰ ਵਿੱਚ ਲਗਾਤਾਰ ਇਹ ਕਹਿੰਦਾ ਰਿਹਾ ਕਿ 1939 ਤੋਂ ਲੈ ਕੇ 1947 ਮੌਕੇ ਤੱਕ ਦਾ ਜਿਹੜਾ ਮਰਜ਼ੀ ਇਤਿਹਾਸਕ ਹਵਾਲਾ ਚੱਕ ਲਓ, ਤੁਹਾਨੂੰ ਥਾਂ-ਥਾਂ ਤੇ ਮਿਲੂਗਾ ਕਿ ਝੰਡਾ ਕਮੇਟੀ ਦੀ ਮੀਟਿੰਗ ਹੋਈ, ਉੱਥੇ ਆਹ ਮਸਲਾ ਉੱਠਿਆ। ਸਿੱਖ ਬਹੁਤ ਜਿੱਦ ਕਰਦੇ ਰਹੇ, ਪਰ ਗਾਂਧੀ ਅਤੇ ਹੋਰ ਜਿਹੜੇ ਕੱਟੜਵਾਦੀ ਹਿੰਦੂ ਸੀ ਉਹਨਾਂ ਨੇ ਚੱਲਣ ਨਹੀਂ ਦਿੱਤੀ। ਇਸ ਸਾਰੇ ਦੌਰ ਦੇ ਵਿੱਚ ਜਦੋਂ ਸਿੱਖ ਆਪਦੀ ਹੋਂਦ ਹਸਤੀ ਦੀ ਲੜਾਈ ਲੜਨੀ ਚਾਹੁੰਦੇ ਸੀ, ਸਾਡੇ ਆਗੂਆਂ ਦੀ ਇੱਕ ਪਾਸੇ ਉਹਨਾਂ ਦੀ ਦ੍ਰਿੜਤਾ ਉੱਤੇ ਜਾਂ ਉਹਨਾਂ ਦੀ ਸਮਝਦਾਰੀ ਉੱਤੇ ਸਵਾਲੀਆ ਨਿਸ਼ਾਨ ਹੈ, ਦੂਜੇ ਪਾਸੇ ਇਸ ਗੱਲ ਤੇ ਵੀ ਆ ਕਿ ਹਾਲਾਤ ਜਿਹੜੇ ਸੀਗੇ ਉਹ ਇੰਨੇ ਜ਼ਿਆਦਾ ਉਲਝੇ ਹੋਏ ਸੀ ਕਿ ਚਾਹੁੰਦੇ ਹੋਏ ਵੀ ਸਾਡੇ ਕੁਝ ਆਗੂ ਜਿਹੜੇ ਬੜੀ ਦ੍ਰਿੜਤਾ ਨਾਲ ਇਹ ਲੜਾਈ ਲੜਦੇ ਸੀ ਉਹ ਕਾਮਯਾਬ ਨਹੀਂ ਹੋ ਸਕੇ। ਮੈਂ ਅਕਸਰ ਇਹ ਪ੍ਰੋਗਰਾਮਾਂ ਦੇ ਵਿੱਚ ਪਿਛਲੇ ਲੰਮੇ ਅਰਸੇ ਤੋਂ ਇਹ ਗੱਲ ਕਹਿੰਦਾ ਆ ਰਿਹਾ, ਸਟੇਜਾਂ ਤੋਂ ਵੀ ਕਿਹਾ, ਲਿਖਿਆ ਵੀ ਬਹੁਤ ਆ। 1999 ਚ ਜਦੋਂ ਖਾਲਸਾ ਪੰਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਆਪਾਂ ਮਨਾ ਰਹੇ ਸੀ, 300 ਸਾਲਾ, ਉਦੋਂ ਇਹ ਇੱਕ ਲੇਖ ਬਹੁਤ ਸਾਰੇ ਅਖਬਾਰਾਂ ਮੈਗਜ਼ੀਨਾਂ 'ਚ ਛਪਿਆ। ਉਦੋਂ ਸਪੋਕਸਮੈਨ ਰੰਗਦਾਰ ਮੈਗਜ਼ੀਨ ਛਪਦਾ ਹੁੰਦਾ ਸੀ, ਉਹਦੇ 'ਚ ਵੀ ਇਹ ਛਪਿਆ ਸੀ, ਜਿਹਦੇ 'ਚ ਮੈਂ ਇਹ ਗੱਲ ਉਭਾਰੀ ਸੀ ਕਿ ਸਿੱਖਾਂ ਦਾ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਉਹ ਬਸੰਤੀ ਆ, ਪਰ ਆਪਾਂ ਕੇਸਰੀ ਰੰਗ ਜਿਹੜਾ ਹੈਗਾ ਉਹ ਕਰ ਰਹੇ ਹਾਂ। ਹੁਣ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਰਹੇ ਨੇ, ਤੇ ਉਹਦਾ ਕੇਸਗੜ੍ਹ ਸਾਹਿਬ ਦੇ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਪ੍ਰੋਫੈਸਰ ਮਨਜੀਤ ਸਿੰਘ। ਉਹਨਾਂ ਨੇ ਵੀ ਇਹ ਗੱਲ ਉਭਾਰੀ ਆ, ਸਾਹਮਣੇ ਲਿਆਂਦਾ ਤੱਥ, ਔਰ ਬੜਾ ਇਹਦਾ ਚਰਚਾ ਆ ਪੰਥ ਵਿੱਚ। ਉਹ ਵੀਡੀਓ ਘੁੰਮ ਰਹੀ ਆ ਸੋਸ਼ਲ ਮੀਡੀਆ ਦੇ ਰਾਹੀਂ ਕਿ RSS ਵਾਲਿਆਂ ਨੇ
ਉਸ ਮੌਕੇ ਭਾਗਵੇਂ ਬ੍ਰਿਗੇਡ ਮੌਕਿਆਂ ਨੇ ਜਦੋਂ 300 ਸਾਲਾ ਆਪਾਂ ਮਨਾਇਆ ਪੰਥ ਨੇ, ਉਹਨਾਂ ਨੇ ਕਿਹਾ ਕਿ ਜਿਹੜਾ ਇਸ ਮੌਕੇ ਮਾਰਚ ਨਿਕਲਣਾ ਅਨੰਦਪੁਰ ਸਾਹਿਬ ਤੋਂ, ਜਿਹੜਾ ਖਾਲਸਾ ਪੰਥ ਦਾ ਬੜਾ ਵੱਡਾ ਖਾਲਸਾ ਮਾਰਚ ਹੈ, ਅਸੀਂ ਵੀ ਇਹਦੇ ਚ ਭਾਗਵਾਂ ਬ੍ਰਿਗੇਡ ਵਾਲੇ ਕਹਿੰਦੇ ਸ਼ਾਮਲ ਹੋਣਾ ਹੈ ਤੇ ਸਭ ਤੋਂ ਮੂਹਰੇ ਅਸੀਂ ਲੱਗਣਾ ਚਾਹੁੰਦੇ। ਹੁਣ ਹਿੰਦੂ ਸਿੱਖ ਏਕਤਾ ਦੇ ਨਾਂ ਤੇ ਜਾਂ ਰਾਸ਼ਟਰੀ ਸਿੱਖ ਸੰਗਤ ਜਿਹੜੀ ਸਿੱਖੀ ਦਾ ਹਿੰਦੀਕਰਨ ਤੇ ਹਿੰਦੂਕਰਨ ਕਰਨ ਲਈ, ਸਿੱਖਾਂ ਦਾ ਬਾਹਮਣੀਕਰਨ ਕਰਨ ਲਈ ਬਣਾਈ ਹੈ, ਉਹਦੇ ਹਿਸਾਬ ਨਾਲ ਜਾਂ ਅਕਾਲੀ ਭਾਜਪਾ ਗੱਠਜੋੜ ਦੇ ਹਿਸਾਬ ਨਾਲ ਇਹ ਗੱਲ ਮੰਨ ਲਈ ਜਾਣੀ ਸੀਗੀ। ਪਰ ਪ੍ਰੋਫੈਸਰ ਮਨਜੀਤ ਸਿੰਘ ਉਸ ਮੌਕੇ ਜਿੱਦ ਫੜ ਕੇ ਬਹਿ ਗਏ ਕਿ ਨਹੀਂ ਇਹ ਕੰਮ ਕਰਨ ਦੇਣਾ। ਬਹੁਤ ਦਬਾਅ ਪਿਆ, ਅਕਾਲੀ ਜਥੇਦਾਰਾਂ ਨੇ, ਬਾਦਲ ਪਰਿਵਾਰ ਨੇ ਤੇ ਹੋਰ ਕਈ ਲੀਡਰਾਂ ਨੇ, ਖਾਸ ਤੌਰ ਦੇ ਉੱਤੇ ਜਿਹੜਾ ਕੈਪਟਨ ਕਮਲਜੀਤ ਸਿੰਘ, ਉਹਨੇ ਕਹਿੰਦੇ ਆ ਵੀ ਬਹੁਤ ਜ਼ੋਰ ਲਾਇਆ, ਪਰ ਪ੍ਰੋਫੈਸਰ ਮਨਜੀਤ ਸਿੰਘ ਮੰਨੇ ਨਹੀਂ ਕਿ ਇਹ ਸਾਡੀ ਕੌਮ ਦਾ ਇਤਿਹਾਸਕ ਦਿਹਾੜਾ ਆ, ਤੁਸੀਂ ਇਸ ਗੱਲ ਦੇ ਵਿੱਚ ਕਿਵੇਂ ਸ਼ਾਮਲ ਹੋਣਾ ਅਸੀਂ ਦੱਸਾਂਗੇ, ਤੁਸੀਂ ਸਾਡੇ ਮਹਿਮਾਨ ਦੇ ਤੌਰ ਤੇ ਸਾਡੇ ਹਿਸਾਬ ਨਾਲ ਚੱਲ ਸਕਦੇ ਹੋ, ਅਸੀਂ ਤੁਹਾਨੂੰ ਇਹਦੀ ਅਗਵਾਈ ਵਾਲੀ ਪੋਜੀਸ਼ਨ 'ਚ ਹੋਣਾ। ਇਹ ਸੀ ਵੀ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਨੇ ਜਦੋਂ ਮੂਹਰੇ ਤੁਰਨਾ ਸੀ ਕੇਸਰੀ ਝੰਡੇ ਲੈ ਕੇ, ਤੇ ਉਸ ਚੀਜ਼ ਦਾ ਸਾਡੇ ਇਤਿਹਾਸ ਉੱਤੇ ਸੱਟ ਵੱਜਣੀ ਸੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਸਬੂਤ ਹੋਣਾ ਸੀ, ਇੱਕ ਗਵਾਹੀ ਹੋਣੀ ਸੀ ਕਿ ਸਿੱਖਾਂ ਦਾ ਰੰਗ ਤਾਂ 300 ਸਾਲੇ ਮੁੱਕੇ, ਆ ਦੇਖੋ ਕੇਸਰੀ ਮੰਨਿਆ ਜਾ ਚੁੱਕਾ ਵਾ, ਕੇਸਰੀ ਝੰਡੇ ਝੂਲੇ ਆ ਉਦੋਂ। ਹੁਣ ਇਹ ਗੱਲ ਬੀਤੇ ਸਮੇਂ ਦੇ ਵਿੱਚ ਦੋ ਤਰੀਕੇ ਨਾਲ ਗੜਬੜ ਕਰਦੀ ਹੈ। ਇੱਕ ਤਾਂ ਇਹ ਕਿ ਅਸੀਂ ਕਹਿੰਦੇ ਬਸੰਤੀ ਰੰਗ ਰਹੇ ਹਾਂ, ਸਿੱਖ ਰਹਿਤ ਮਰਿਆਦਾ 'ਚ ਲਾਉਂਦੇ ਕੇਸਰੀ ਰਹੇ ਹਾਂ। ਇੱਕ ਇਹ ਆ ਕਿ ਕਹਿੰਦੇ ਹੀ ਕੇਸਰੀ ਰਹੇ ਆ ਤੇ ਲਾਉਂਦੇ ਵੀ ਕੇਸਰੀ ਰਹੇ ਆ। ਪਰ ਜਦੋਂ ਜਾਗੋ ਉਦੋਂ ਸਵੇਰਾ, ਬਹੁਤ ਸਾਡੇ ਸਾਰੇ ਭੈਣ ਭਰਾ ਨੇ ਜਿਨ੍ਹਾਂ ਨੂੰ ਕੋਈ ਜਿੱਦ ਨਹੀਂ ਹੈਗੀ ਕਿ ਅਸੀਂ ਜੀ ਕੇਸਰੀ ਹੋਈ ਨਿਸ਼ਾਨ ਸਾਹਿਬ ਮੰਨਣਾ, ਉਹਨਾਂ ਨੂੰ ਸਮਝ ਨਹੀਂ ਸੀ ਕਿ ਇਹਦਾ ਨੁਕਸਾਨ ਕੀ ਹੈ। ਸੋ ਇਸ ਮੌਕੇ ਸਿੱਖ ਰਹਿਤ ਮਰਿਆਦਾ ਦੇ ਅਮਲ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਮਿਲਦੀ ਦੇਖ ਰਹੇ ਆ। ਮੈਂ ਅਕਸਰ ਇਹ ਕਹਿੰਦਾ ਹੁੰਦਾ ਸੀ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਚਾਰ ਕੌਮਾਂ ਨੇ, ਫਿਰ ਝੰਡਾ ਜਿਹੜਾ ਹੈ ਉਹ ਚਾਰ ਰੰਗਾਂ ਦਾ ਹੋਣਾ ਚਾਹੀਦਾ। ਤਿਰੰਗਾ ਕਿਉਂ ਆ? ਤਿਰੰਗੇ ਤਾਂ ਤਿੰਨ ਕੌਮਾਂ ਦੇ ਹਿਸਾਬ ਨਾਲ ਹੀ ਬਣਦੇ ਆ। ਚੌਥੀ ਕਿਹੜੀ ਕੌਮ ਆ? ਉਹ ਆਪਣੀ ਕੌਮ ਆ ਜਿਹਦਾ ਰੰਗ ਨਹੀਂ ਪਾਇਆ। ਆਪਣਾ ਰੰਗ ਕੇਸਰੀ ਨਹੀਂ ਹੈ, ਭਗਵਾ ਨਹੀਂ ਹੈ, ਆਪਣਾ ਰੰਗ ਸੁਰਮਈ ਜਾਂ ਬਸੰਤੀ ਪੈਣਾ ਚਾਹੀਦਾ। ਸੋ ਇਸ ਗੱਲ ਦੇ ਅਰਥ ਬੜੇ ਵੱਡੇ ਸੀ। ਸੋ ਆਪਣੀ ਕੌਮ ਨੇ ਤਾਂ ਨਹੀਂ ਸਮਝਿਆ, ਪਰ ਉਹ ਸਮਝ ਗਏ ਤੇ ਉਹਨਾਂ ਨੇ ਕੇਸਰੀ ਨਿਸ਼ਾਨ ਸਾਹਿਬ ਸਾਡੇ ਸਿਰ ਮੜਨਾ ਚਾਹਿਆ ਕਿ ਆਪੇ ਸਿੱਖ। ਹੁਣ ਮੇਰੇ ਨਾਲ ਜਾਂ ਸਾਡੇ ਹੋਰ ਬਹੁਤ ਸਾਰੇ ਵੀਰਾਂ ਨਾਲ ਬੜੇ ਲੋਕ ਲੜਦੇ ਆ, ਕਲੇਸ਼ ਕਰਦੇ ਆ ਕਿ ਜੀ ਤੁਸੀਂ ਐਵੇਂ ਕਹੀ ਜਾਂਦੇ ਹੋ ਤੇ ਕੇਸਰੀ ਰੰਗ ਸਿੱਖਾਂ ਦਾ ਵਿੱਚ ਉਹਦੇ ਹੈ ਤਾਂ ਹੈਗਾ। ਜਦੋਂ ਉਹਨਾਂ ਨੂੰ ਦੱਸੀ ਜਾਓ ਤਾਂ ਹਿੰਦੂਆਂ ਦਾ ਤਿਰੰਗੇ 'ਚ, ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ। ਸੱਚਾਈ ਇਹ ਆ ਕਿ ਨਾ ਸੰਵਿਧਾਨ ਵਿੱਚ, ਭਾਰਤੀ ਸੰਵਿਧਾਨ 'ਚ, ਨਾ ਤਿਰੰਗੇ 'ਚ ਸਿੱਖਾਂ ਨੂੰ ਕਿਸੇ ਵੀ ਤਰੀਕੇ ਨਾਲ ਵੱਖਰੀ ਕੌਮ ਵਜੋਂ ਮਾਨਤਾ ਨਹੀਂ ਮਿਲੀ ਹੋਈ। ਉਹ ਇਸ ਗੱਲ ਨੂੰ ਜਾਣਦੇ ਸੀ ਕਿ ਜੇ ਸਿੱਖਾਂ ਦੇ ਬਸੰਤੀ ਰੰਗ ਦਾ ਜਾਂ ਨੀਲੇ ਰੰਗ ਦਾ ਚਰਚਾ ਹੁੰਦਾ ਰਿਹਾ ਤਾਂ ਇਹ ਕਦੇ ਨਾ ਕਦੇ ਗੱਲ ਸਮਝ ਆਊਗੀ ਤੇ ਸਿੱਖ ਲੜਨਗੇ ਕਿ ਸਾਡਾ ਰੰਗ ਕਾਹਤੋਂ ਨਹੀਂ ਪਾਇਆ। ਫੈਡਰੇਸ਼ਨ ਨਾਲ ਸੰਬੰਧਿਤ ਪ੍ਰੋਫੈਸਰ ਭਾਈ ਮਨਜੀਤ ਸਿੰਘ ਕਲਕੱਤਾ, ਸਰਦਾਰ ਮਨਜੀਤ ਸਿੰਘ ਕਲਕੱਤਾ ਪੁਰਾਣੇ ਫੈਡਰੇਸ਼ਨੀਏ ਨੇ ਆ, ਉਹਨਾਂ ਦੇ ਸਿਆਸੀ ਜੀਵਨ ਦੀਆਂ ਬਹੁਤ ਸਾਰੀਆਂ ਗੜਬੜਾਂ ਸਾਡੇ ਸਾਹਮਣੇ ਹੋਣਗੀਆਂ, ਬੜੀਆਂ ਕਪਾਈਆਂ ਕੀਤੀਆਂ ਹੋਣਗੀਆਂ। ਪਰ ਇੱਕ ਗੱਲ ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗਦੀ ਹੁੰਦੀ ਸੀ ਕਿ ਉਹ ਕਹਿੰਦੇ ਵੀ ਮੈਂ ਜੇ ਅਕਾਲੀ ਦਲ ਸੱਤਾ 'ਚ ਹੁੰਦਾ ਸੀ ਤੇ ਜੇ ਕੋਈ ਪ੍ਰੋਗਰਾਮ ਹੁੰਦਾ ਸੀ ਜਿੱਥੇ ਤਿਰੰਗੇ ਨੂੰ ਸਲੂਟ ਕਰਨਾ ਹੁੰਦਾ ਸੀ ਬਤੌਰ ਅਕਾਲੀ ਮਿਨਿਸਟਰ, ਮੰਤਰੀ, ਮੈਂ ਉੱਥੇ ਟਾਲਾ ਮਾਰ ਜਾਂਦਾ ਸੀ। ਉਹਨਾਂ ਨਾਲ ਵੀ ਗੱਲ ਕਰਦਿਆਂ ਮੇਰੀ ਬੜੀ ਸੁਰ ਮਿਲੀ। ਇੱਕ ਵਾਰੀ ਇੱਥੋਂ ਤੱਕ ਕਿ ਸਰਦਾਰ ਹਰਜਿੰਦਰ ਸਿੰਘ ਦਲਗੀਰ ਨੇ ਲੰਮੀ ਚੌੜੀ ਮੇਰੇ ਬਾਰੇ ਲਿਖਿਆ ਕਿ ਸਰਬਜੀਤ ਸਿੰਘ ਘੁਮਾਣ ਬੜੇ ਲੰਮੇ ਅਰਸੇ ਤੋਂ ਇਸ ਗੱਲ ਤੇ ਰੌਲਾ ਪਾਉਂਦਾ ਆ ਰਿਹਾ ਔਰ ਇਹ ਗੱਲ ਇਹਦੀ ਸਹੀ ਹੈ। ਬੜੇ ਲੋਕਾਂ ਨੇ ਮੈਨੂੰ ਇਸ ਗੱਲ ਲਈ ਵਡਿਆਈ ਦਿੱਤੀ ਕਿ ਤੁਸੀਂ ਸਹੀ ਟਰੈਕ ਤੇ ਹੋ, ਤੇ ਮੇਰੇ ਕੋਲੇ ਆਧਾਰ ਕੱਲਾ ਸਿੱਖ ਰਹਿਤ ਮਰਿਆਦਾ ਸੀ। ਇਹ ਗੱਲ ਆਪਦੀ ਥਾਂ ਤੇ ਆ ਕਿ ਮੈਨੂੰ ਇਹਦੀ ਕੀਮਤ ਬੜੀ ਵੱਡੀ ਤਾਰਨੀ ਪਈ। ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਿਹੜੇ ਵਿਚਾਰੇ ਸਾਡੇ ਹੀ ਭਰਾ ਨੇ ਪਰ ਉਹ ਕਰਤਾਰ ਕੁਸ਼ੀ ਕਰਕੇ ਸ਼ਾਇਦ ਡਰਾਉਣਾ ਚਾਹੁੰਦੇ ਰਹੇ ਤੇ ਅੱਜ ਉਹਨਾਂ ਨੂੰ ਬੜਾ ਮਾੜਾ ਲੱਗ ਰਿਹਾ ਹੋਣਾ ਕਿ ਇਹ ਤਾਂ ਸਾਡੀ ਕੌਮ ਨੂੰ ਨਵੀਂ ਦਿਸ਼ਾ ਮਿਲ ਗਈ ਹੈ। ਪਰ ਇਹਦੇ ਉੱਤੇ ਆਪਾਂ ਇਹ ਗੱਲ ਸੋਚੀਏ ਕਿ ਸਾਡੀ ਕੌਮ ਜਿਹੜੀ ਹੈ ਉਹਨੂੰ ਹਿੰਦੂਤਵ ਤੋਂ ਬਚਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ।
ਬ੍ਰਾਹਮਣਵਾਦ ਦਾ ਅਸਰ ਸਾਡੀ ਕੌਮ ਦੇ ਵਿੱਚ ਜਿਹੜਾ ਵੱਧ ਫੁੱਲ ਰਿਹਾ, ਉਹਦੇ ਵਿੱਚ ਬਾਦਲਕਿਆਂ ਦੀ ਸਾਂਝ ਨੇ ਸਿੱਖ ਸੱਭਿਆਚਾਰ ਦੇ ਉੱਤੇ ਹਿੰਦੂ ਸੱਭਿਆਚਾਰ ਦਾ ਦਾਬਾ ਪਵਾਉਣ ਦੇ ਲਈ ਮਾਹੌਲ ਸਿਰਜਿਆ ਸੀ। ਪਰ ਹੁਣ ਭਾਗਵੇਂ ਬ੍ਰਿਗੇਡ ਨਾਲ ਉਹਨਾਂ ਦੀ ਤੜਕ ਹੋਈ ਹੈ। ਇੱਕ ਪਾਸੇ ਤਾਂ ਇਹ ਜਿਹੜਾ ਝੰਡੇ ਦੇ ਰੰਗ ਦਾ ਮਸਲਾ, ਇਹਦੇ ਨਾਲ ਭਾਗਵੇਂ ਬ੍ਰਿਗੇਡ ਨੂੰ ਸੁਨੇਹਾ ਲਾਤਾ ਉਹਨਾਂ ਨੇ, ਬਾਦਲ ਦਲ ਵਾਲਿਆਂ ਨੇ, ਕਿ ਜੇਕਰ ਤੁਸੀਂ ਸਾਡੀ ਬਾਂਹ ਨਾ ਫੜੀ ਇਸ ਮੌਕੇ ਜਦੋਂ ਸਾਡੀ ਕਿਸ਼ਤੀ ਡੁੱਬ ਰਹੀ ਹੈ, ਫਿਰ ਅਸੀਂ ਪੰਥ ਵੱਲ ਭੁਗਤ ਜਾਾਂਗੇ। ਦੂਜੇ ਪਾਸੇ ਉਹਨਾਂ ਨੇ ਪੰਥ ਦੇ ਅੰਦਰ ਇੱਕ ਬਹੁਤ ਵੱਡੀ ਧਿਰ ਵਾ ਜਿਹੜੀ ਉਹਨਾਂ ਦੀ ਅੰਨ੍ਹੇਵਾਹ ਹਮਾਇਤ ਕਰਦੀ ਰਹੀ ਆ, ਇੱਕ ਤਰੀਕੇ ਨਾਲ ਭਾਗਵੇਂ ਬ੍ਰਿਗੇਡ ਦੀਆਂ ਤੇ ਪੰਥ ਦੇ ਅੰਦਰ ਕੁਝ ਸੰਪਰਦਾਵਾਂ ਤੇ ਧੜਿਆਂ ਧਿਰਾਂ ਦੀਆਂ ਜਿਹੜੀਆਂ ਰੀਝਾਂ ਨੇ, ਉਮੰਗਾਂ ਨੇ, ਏਜੰਡੇ ਨੇ, ਉਹ ਇੱਕੋ ਜਿਹੇ ਨੇ। ਉਹਨਾਂ ਸਾਰਿਆਂ ਲਈ ਇਸ ਗੱਲ ਨੇ ਬਹੁਤ ਵੱਡਾ ਝਟਕਾ ਮਾਰਿਆ ਤੇ ਇਹ ਗੱਲ ਸਮਝ ਲਓ ਕਿ ਆਉਣ ਵਾਲੇ ਦਿਨਾਂ 'ਚ ਬੜਾ ਵੱਡਾ ਖਿਲਾਰਾ ਪੈਣਾ। ਅੱਜ ਕੇਸਰੀ ਰੰਗ ਦੇ ਬਹੁਤ ਸਾਰੇ ਹਮਾਇਤੀਆਂ ਦੀ ਲਗਾਤਾਰ ਵੀਡੀਓਜ਼ ਆ ਰਹੀਆਂ ਨੇ, YouTube ਚੈਨਲਾਂ ਵਾਲੇ ਜਾਂ ਜਿਹੜੇ ਸਾਡੇ ਮੁੱਖ ਧਾਰਾ ਦੇ, ਭਾਰਤੀ ਮੁੱਖ ਧਾਰਾ ਦੇ ਜਿਹੜੇ ਚੈਨਲ ਨੇ, ਉੱਤੇ ਚੈਨਲਾਂ ਦੇ ਉੱਤੇ ਉਹਨਾਂ ਨੂੰ ਸੱਦ ਕੇ ਪੂਰਾ ਖੁੱਲ੍ਹ ਕੇ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ ਕਿ ਜੀ ਐਵੇਂ ਹੀ ਕਹੀ ਜਾਂਦੇ ਨੇ ਬਸੰਤੀ ਰੰਗ ਸਿੱਖਾਂ ਦਾ ਵਾ, ਇਹ ਤਾਂ ਖਰੜਾ ਵਾ, ਸਿੱਖ ਰਹਿਤ ਮਰਿਆਦਾ ਤਾਂ ਐਵੇਂ ਮਾਰੀ ਜਾਂਦੇ ਨੇ, ਅਸਲ ਵਿੱਚ ਤਾਂ ਜੀ ਕੇਸਰੀ ਰੰਗ ਹੀ ਸਿੱਖਾਂ ਨੂੰ ਮੰਨਣਾ ਪੈਣਾ। ਸੋ ਇਹ ਬਾਦਲ ਦਲ ਨੇ ਇਸ ਗੱਲ ਦੇ ਨਾਲ ਕਈ ਪਾਸਿਆਂ ਨੂੰ ਤੀਰ ਚਲਾਤੇ। ਇੱਕ ਤਾਂ ਜਿਹੜੀਆਂ ਧਿਰਾਂ ਪੰਥ ਦੇ ਅੰਦਰ ਹੁਣ ਤੱਕ ਬਾਦਲਕਿਆਂ ਦਾ ਸਾਥ ਦੇ ਕੇ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਲੈ ਕੇ ਆਪਦੇ ਮੈਂਬਰ ਬਣਾ ਕੇ, ਐਗਜ਼ੈਕਟਿਵ 'ਚ ਮੈਂਬਰ ਬਣਾ ਕੇ, ਗੁਰਦੁਆਰਿਆਂ ਦੇ ਗ੍ਰੰਥੀ ਆਪਦੀ ਮਰਜ਼ੀ ਦੇ ਰਖਵਾ ਕੇ, ਤਖਤਾਂ ਦੇ ਜਥੇਦਾਰ ਤੱਕ ਆਪਦੀ ਮਰਜ਼ੀ ਦੇ ਰਖਵਾ ਕੇ ਬਾਦਲਕਿਆਂ ਤੇ ਲਾਹੇ ਲੈਂਦੀਆਂ ਰਹੀਆਂ ਨੇ, ਉਹਨਾਂ ਲਈ ਔਖਾ ਹੋ ਗਿਆ। ਕਿਉਂਕਿ ਇਕੱਲਾ ਇਹ ਇੱਕ ਝੰਡੇ ਦਾ ਮਸਲਾ ਨਹੀਂ, ਇਹਦੇ ਅਰਥ ਇਹ ਨੇ ਕਿ ਬਾਦਲਕੇ ਹੁਣ ਸਿੱਖ ਰਹਿਤ ਮਰਿਆਦਾ ਦੀਆਂ ਹੋਰ ਮੱਦਾਂ ਤੇ ਵੀ ਪਹਿਰਾ ਦੇਣਗੇ ਤੇ ਜਿਹੜੀਆਂ ਗੱਲਾਂ ਲਈ ਆਪਾਂ ਕਲਪਦੇ ਹਾਂ ਕਿ ਜੀ ਉਹ ਸਿੱਖੀ ਦਾ ਹਿੰਦੂਕਰਨ ਕਰਨ ਵਾਲੀਆਂ ਹਰਕਤਾਂ ਕਰਦੇ ਆ, ਉਹਨਾਂ ਤੋਂ ਵੀ ਰੋਕਣਗੇ। ਦੂਜੇ ਪਾਸੇ ਇਹ ਹੈ ਕਿ ਜਦੋਂ ਸਿੱਖੀ ਦੇ ਵੱਖਰੇਪਣ ਦੀਆਂ, ਅੱਡਰੇਪਣ ਦੀਆਂ, ਵਿਲੱਖਣ ਹੋਂਦ ਹਸਤੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਉਹਨਾਂ ਦੇ ਬਾਰੇ ਜਦੋਂ ਚਰਚਾ ਛਿੜਦੀ ਆ ਤਾਂ ਨਾਨਕਸ਼ਾਹੀ ਕੈਲੰਡਰ ਦਾ ਇੱਕ ਉੱਭਰਵਾਂ ਜ਼ਿਕਰ ਛਿੜਦਾ। ਜਦੋਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਿਆ ਤੇ ਖਾਲਸਾ ਪੰਥ ਅੰਦਰ ਇਹ ਖਦਸ਼ਾ ਹੋ ਗਿਆ ਕਿ ਹੁਣ ਇਹ ਸਿੱਖ ਰਹਿਤ ਮਰਿਆਦਾ ਦਾ ਵੀ ਭੋਗ ਪਾਉਣਗੇ। ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਬਿਲਗੋਭਾ ਜਿਹਾ ਬਣਾ ਦਿੱਤਾ ਹੈਗਾ, ਅੱਧਾ ਕ ਨਾਨਕਸ਼ਾਹੀ ਕੈਲੰਡਰ ਜਾਂ 9 ਦਾ ਨਾਨਕਸ਼ਾਹੀ ਕੈਲੰਡਰ ਰੱਖ ਲਿਆ, ਬਾਕੀ ਸਾਰਾ ਕੁਝ ਵਿਪਰਵਾਦੀ ਕੈਲੰਡਰ ਜਿਹੜਾ ਹੈਗਾ, ਵਿਕਰਮੀ ਕੈਲੰਡਰ ਉਹੀ ਹੈ। ਸੋ ਖਾਲਸਾ ਪੰਥ ਨੂੰ ਚਿੰਤਾ ਸੀ ਕਿ ਭਾਗਵਿਆਂ ਨੂੰ ਤੇ ਪੰਥ ਦੇ ਅੰਦਰ ਭਾਗਵੇਂ ਬ੍ਰਿਗੇਡ ਨਾਲ ਸੰਬੰਧਿਤ ਸਹਿਮਤ ਧਿਰਾਂ ਨੂੰ ਖੁਸ਼ ਕਰਨ ਲਈ ਬਾਦਲ ਕੇ ਨਾਨਕਸ਼ਾਹੀ ਕੈਲੰਡਰ ਮਗਰੋਂ ਹੁਣ ਸਿੱਖ ਰਹਿਤ ਮਰਿਆਦਾ ਦਾ ਵੀ ਕਵਾੜਾ ਕਰਨਗੇ, ਕਿਉਂਕਿ ਉਹ ਧਿਰਾਂ ਪਹਿਲਾਂ ਹੀ ਕਹਿੰਦੀਆਂ ਨੇ ਕਿ ਇਹ ਤਾਂ ਖਰੜਾ। ਪਰ ਅੱਜ ਵਾਲੇ ਇਸ ਐਕਸ਼ਨ ਨੇ ਇਹ ਗੱਲ ਦੱਸਦੀ ਹੈ ਕਿ ਸਿੱਖ ਰਹਿਤ ਮਰਿਆਦਾ ਦੀ ਇੱਕ ਮੱਦ ਉੱਤੇ ਪਹਿਰਾ ਦੇਣ ਦੇ ਇਸ ਫੈਸਲੇ ਮਗਰੋਂ ਹੋ ਸਕਦਾ ਬਾਦਲ ਦਲ ਵਾਲੇ ਇਹ ਕਹਿਣ ਕਿ ਅਸੀਂ ਪੂਰੀ ਸਿੱਖ ਰਹਿਤ ਮਰਿਆਦਾ ਤੇ ਵੀ ਪਹਿਰਾ ਦਿੰਦੇ ਆ ਤੇ ਸਿੱਖ ਕੌਮ ਦੇ ਵੱਖਰੀ ਹੋਂਦ ਹਸਤੀ ਦੀ ਨਿਸ਼ਾਨੀ ਵਜੋਂ ਕਈ ਸਾਲ ਤੱਕ ਕੌਮ ਦੇ ਵਿੱਚ ਪ੍ਰਚਲਿਤ ਰਹੇ ਉਸ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਵੱਲ ਤੁਰਦੇ ਆ, ਜਿਹਨੇ ਸਿੱਖ ਜਗਤ ਨੂੰ ਹਿੰਦੂਤਵ ਤੋਂ, ਬ੍ਰਾਹਮਣਵਾਦ ਤੋਂ ਵੱਖਰੀ ਹੋਂਦ ਹਸਤੀ ਤੇ ਆਜ਼ਾਦ ਹਸਤੀ ਦਾ ਇੱਕ ਵਾਰੀ ਦੁਬਾਰਾ ਉਹਦਾ ਮੁੱਢ ਬੰਨਿਆ ਸੀ। ਸੋ ਜਿਹੜੇ ਇਹ ਕਦਮ ਚੱਕੇ ਜਾ ਰਹੇ ਨੇ, ਬੇਸ਼ੱਕ ਫਸੀ ਮਾਰ ਖਾ ਰਹੇ ਨੇ, ਕਿਉਂਕਿ ਬਾਦਲਕਿਆਂ ਦਾ ਵਕਾਰ ਇਸ ਮੌਕੇ ਪੰਥ ਵਿੱਚ ਬਹੁਤ ਹੇਠਾਂ ਡਿੱਗਿਆ ਹੋਇਆ ਤੇ ਡਿੱਗਿਆ ਵੀ ਇਸੇ ਕਰਕੇ ਆ ਕਿ ਭਾਗਵੇਂ ਬ੍ਰਿਗੇਡ ਨਾਲ ਮਿਲ ਕੇ, ਪੰਥ ਦੋਖੀਆਂ ਨਾਲ ਮਿਲ ਕੇ, ਪੰਥ ਦੇ ਅੰਦਰ ਉਹਨਾਂ ਧਿਰਾਂ ਨਾਲ ਤਾਲਮੇਲ ਬਣਾ ਕੇ ਜਿਹੜੀਆਂ ਧਿਰਾਂ ਦਾ ਭਾਗਵੇਂ ਬ੍ਰਿਗੇਡ ਨਾਲ ਇੱਕ ਤਰੀਕੇ ਨਾਲ ਸਹਿਮਤੀ ਹੈ, ਜੋ ਕੁਝ ਇਹ ਕਹਿੰਦੇ ਉਹੀ ਕੁਝ ਉਹ ਕਹਿੰਦੇ, ਤੇ ਇਹ ਸਾਰੇ ਕਾਸੇ ਦੇ ਵਿੱਚ ਅੱਜ ਬਾਦਲ ਦਲ ਕਸੂਤਾ ਫਸਿਆ ਹੋਇਆ ਤੇ ਇਸ ਗੱਲ ਨਾਲ ਉਹਨੇ ਇੱਕ ਨਵਾਂ ਜਿਹੜਾ ਮਾਹੌਲ ਆ ਉਹ ਸਿਰਜ ਦਿੱਤਾ।
ਸਾਨੂੰ ਨਿਸ਼ਾਨ ਸਾਹਿਬ ਦੇ ਬਾਰੇ ਇੱਕ ਗੱਲ ਹੋਰ ਕਰਕੇ ਇਤਿਹਾਸ ਦੀ ਅੱਗੇ ਵੱਧ ਤੁਰਨਾ ਚਾਹੀਦਾ ਹੈ। ਨਿਸ਼ਾਨਾਂ ਵਾਲੀ ਇੱਕ ਮਿਸਲ ਹੋਈ ਆ ਪੰਥ ਵਿੱਚ, ਜਿਹੜੀਆਂ ਮਿਸਲਾਂ ਨੇ ਨਾ ਆਪਣੀਆਂ ਪੰਥ ਦੀਆਂ 12 ਦਲ ਖਾਲਸਾ ਦੀਆਂ, ਉਹਨਾਂ ਵਿੱਚੋਂ ਇੱਕ ਮਿਸਲ ਦਾ ਨਾਂ ਹੀ ਨਿਸ਼ਾਨਾਂ ਵਾਲੀ ਮਿਸਲ ਸੀ। ਉਹਦੇ ਜਿਹੜੇ ਆਗੂ ਸੀ ਜਾਂ ਉਹਦੇ ਮੁਖੀ ਜਥੇਦਾਰ ਲਾ ਲਓ, ਉਹਨਾਂ ਦਾ ਨਾਮ ਭਾਈ ਆਲਮ ਸਿੰਘ ਜੀ ਸੀ, ਨਿਸ਼ਾਨਚੀ। ਉਹ ਹਰ ਵੇਲੇ ਜਦੋਂ ਜੰਗਾਂ ਚੜ੍ਹਾਈ ਹੋਣੀ ਤਾਂ ਉਹ ਨਿਸ਼ਾਨ ਸਾਹਿਬ ਮੂਹਰੇ ਲੈ ਕੇ ਚੱਲਦੇ ਸੀ। ਇੱਕ ਵਾਰੀ ਉਹਨੂੰ ਦੁਸ਼ਮਣ ਦੇ ਸਿਪਾਹੀਆਂ ਨੇ ਘੇਰ ਲਿਆ, ਉਹਨੂੰ ਕਹਿੰਦੇ ਆ ਝੰਡਾ ਸੁੱਟ ਦੇ। ਉਹ ਉੱਚਾ ਹੋਰ ਵੀ ਕਰ ਲਿਆ ਉਹਨਾਂ ਨੇ, ਨਾਲੇ ਮੁਸਕਰਾਉਣ। ਉਹ ਕਹਿੰਦੇ ਸੁੱਟ ਦੇ ਝੰਡਾ, ਨਹੀਂ ਤੇਰੇ ਹੱਥ ਵੱਢ ਦਿਆਂਗੇ। ਭਾਈ ਸਾਹਿਬ ਕਹਿੰਦੇ ਵੀ ਜੇ ਤੁਸੀਂ ਹੱਥ ਵੱਢਦੇ ਮੈਂ ਇਹਨੂੰ ਪੈਰਾਂ ਨਾਲ ਫੜ ਲੂੰ, ਲੱਤਾਂ ਨਾਲ ਫੜ ਲੂੰ। ਉਹ ਕਹਿੰਦੇ ਲੱਤਾਂ ਵੀ ਵੱਢ ਦਿਆਂਗੇ। ਕਹਿੰਦੇ ਫਿਰ ਮੈਂ ਮੂੰਹ ਨਾਲ ਫੜ ਲੂੰ। ਉਹ ਕਹਿੰਦੇ ਤੇਰੀ ਗਰਦਨ ਹੀ ਉਡਾ ਦਿਆਂਗੇ, ਫੇਰ ਕੀ ਕਰੇਗਾ? ਉਹ ਕਹਿੰਦਾ ਮੇਰੀ ਖੇਡ ਉਦੋਂ ਤੱਕ ਹੈ ਜਦੋਂ ਤੱਕ ਮੇਰੇ ਵਿੱਚ ਸਵਾਸ ਨੇ। ਜਦੋਂ ਮੇਰਾ ਸਿਰ ਕੱਟਿਆ ਗਿਆ ਫਿਰ ਝੰਡਾ ਉਹ ਸਾਂਭੂ ਜਿਹਦਾ ਇਹ ਨਿਸ਼ਾਨ ਹੈ, ਖਾਲਸੇ ਦੀ ਪ੍ਰਭੂ ਸੱਤਾ ਦਾ ਪ੍ਰਤੀਕ ਆ। ਤੇ ਗੁਰੂ ਪੰਥ ਖਾਲਸੇ ਦੇ ਵਿੱਚ, ਗੁਰੂ ਜਿਹੜਾ ਹੈਗਾ ਉਹ ਖਾਲਸਾ ਪੰਥ ਵਿੱਚ ਵਸਦਾ। ਸੋ ਇਸ ਗੱਲ ਦਾ ਭਾਵ ਇਹ ਆ ਕਿ ਇੱਕ ਮੌਕੇ ਤਾਂ ਸਾਡੇ ਪੰਥ ਵਿੱਚ ਇਹ ਸੀ ਕਿ ਸਾਡੇ ਆਖਰੀ ਸਵਾਸਾਂ ਤੱਕ ਅਸੀਂ ਖਾਲਸੇ ਦੇ ਨਿਸ਼ਾਨ ਦੀ, ਗੁਰੂ ਦੇ ਨਿਸ਼ਾਨ ਦੀ ਰਾਖੀ ਕਰਦੇ ਹਾਂ। ਅੱਜ ਅਸੀਂ ਜਿਉਂਦੇ ਜੀ ਹੀ ਦੁਸ਼ਮਣ ਦੇ ਝੰਡੇ ਦਾ ਰੰਗ ਜਿਹੜਾ ਹੈਗਾ ਆਪਦੇ ਨਿਸ਼ਾਨ ਸਾਹਿਬ ਤੇ ਚਾੜੀ ਫਿਰਦੇ। ਸੋ ਇਸ ਮਾਹੌਲ ਦੇ ਵਿੱਚ ਜਦੋਂ ਇਹ ਚਰਚਾ ਛਿੜੀ ਹੈ ਤੇ ਇਹਦੇ ਅਰਥ ਸਪਸ਼ਟ ਤੌਰ ਤੇ ਇਹੀ ਬਣੇ ਕਿ ਕੇਸਰੀ ਜਿਹੜਾ ਰੰਗ ਆ ਉਹ ਭਗਵੇਂ ਦਾ ਭੁਲੇਖਾ ਪਾਉਂਦਾ ਹਿੰਦੂ ਕਵੀਆਂ ਦੇ। ਪਰ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਤੇ ਸਪਸ਼ਟੀਕਰਨ ਦੇਣਾ ਪੈ ਗਿਆ ਕਿ ਨਹੀਂ ਜੀ, ਇਹ ਗੱਲ ਨਹੀਂ ਅਸੀਂ ਕਹਿੰਦੇ, ਅਸੀਂ ਤਾਂ ਬਸ ਇਹ ਕਹਿੰਦੇ ਆ ਕਿ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ। ਖੈਰ ਗੱਲ ਹੁਣ ਇਹ ਹੈ ਕਿ ਸਿੱਖ ਰਹਿਤ ਮਰਿਆਦਾ ਤੇ ਪੂਰੀ ਤੇ ਪਹਿਰਾ ਦੇਣ ਵੱਲ ਨੂੰ ਬਾਦਲ ਦਲ ਤੁਰਦਾ ਹੈ ਕਿ ਪੰਥ ਦੀਆਂ ਖੁਸ਼ੀਆਂ ਲੈਣ ਲਈ, ਸਿੱਖ ਇਤਿਹਾਸ ਵਿੱਚ ਆਪਦਾ ਨਾਂ ਕਮਾਉਣ ਲਈ, ਕਿ ਬੇਸ਼ੱਕ ਭਗਵਾਂ ਬ੍ਰਿਗੇਡ ਵੀ ਛੱਡ ਗਿਆ, ਬੇਸ਼ੱਕ ਉਹਨਾਂ ਨੂੰ ਪੰਥ ਦੇ ਅੰਦਰਲੇ ਮਿੱਤਰਚਾਰੇ ਵਾਲੇ ਵੀ ਛੱਡ ਗਏ, ਪਰ ਉਹਨਾਂ ਨੇ ਇਤਿਹਾਸ ਸਿਰਜਤਾ। ਕੀ ਇਸ ਪਾਸੇ ਨੂੰ ਬਾਦਲ ਦਲ ਤੁਰਦਾ ਕਿ ਦੂਜੇ ਪਾਸੇ ਨੂੰ ਤੁਰਦਾ ਕਿ ਉਹ ਕਹਿ ਦੇਣ ਕਿ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ, ਆਪਾਂ ਤੁਹਾਡੇ ਨਾਲ ਆ। ਉਹ ਜੇਕਰ ਅੰਦਰ ਖਾਤੇ ਕੋਈ ਗੱਲ ਨਿਬੜ ਗਈ ਫੇਰ ਸਿੱਖ ਜਗਤ ਲਈ ਇਹਦੇ ਨਾਲੋਂ ਵੀ ਜ਼ਿਆਦਾ ਔਖਾ ਤੇ ਜ਼ਿਆਦਾ ਮਾੜਾ ਜਿਹੜਾ ਹੈਗਾ ਵਕਤ ਉਹ ਆ ਸਕਦਾ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਡੇਰਾ ਸਰਸਾ ਨਾਲ ਸੰਬੰਧਾਂ ਤੋਂ ਬਾਅਦ ਬਰਗਾੜੀ, ਬਾਈਬਲ ਕਾਂਡ, ਸਵੇਦ ਸੈਣੀ, ਇਜ਼ਹਾਰ ਆਲਮ ਸਮੇਤ ਬਹੁਤ ਸਾਰੇ ਮਸਲਿਆਂ ਦੇ ਉੱਤੇ ਬਾਦਲ ਦਲ ਬੜਾ ਕਸੂਤਾ ਉਲਝਿਆ ਹੋਇਆ ਤੇ ਉੱਪਰੋਂ ਆਏ ਦਿਨ ਨਿੱਤ ਉਹਦੀ ਘੇਰਾਬੰਦੀ ਹੋਰ ਜ਼ਿਆਦਾ ਔਖੀ। ਕਿਉਂਕਿ ਅੱਜ ਪ੍ਰਦੀਪ ਕਲੇਰ ਜਿਹੜਾ ਡੇਰਾ ਸਰਸੇ ਦੇ ਸਭ ਤੋਂ ਅਹਿਮ ਉਹਨਾਂ ਦੋਸ਼ੀਆਂ ਵਿੱਚੋਂ ਇੱਕ ਵਾ ਜਿਨ੍ਹਾਂ ਨੇ ਬੇਅਦਬੀ ਕਾਂਡ ਦੀ ਸਾਰੀ ਰੂਪਰੇਖਾ ਅਲੀਕੀ, ਉਹਨੇ ਅੱਜ ਇੱਕ ਟੀਵੀ ਪ੍ਰੋਗਰਾਮ ਤੇ ਰਤੇਸ਼ ਲੱਖੀ ਨਾਲ ਲੰਬੀ ਚੌੜੀ ਗੱਲਬਾਤ ਕੀਤੀ ਹੈ ਤੇ ਸਾਰੇ ਰਾਜ ਖੋਲੇ ਆ ਕਿ ਕਿਵੇਂ ਅਸੀਂ ਸੁਖਬੀਰ ਬਾਦਲ ਨੂੰ ਉਦੋਂ ਮਿਲਦੇ ਹੁੰਦੇ ਸੀ, ਕਿਵੇਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਹਨੇਰੇ ਸਵੇਰੇ ਚੋਰੀ ਚਪੋਰੀ ਆਪਣੇ ਹੁਕਮਨਾਮੇ ਦੀ ਉਲੰਘਣਾ ਕਰਕੇ ਡੇਰਾ ਮੁਖੀ ਨੂੰ ਮਿਲਣ ਆਉਂਦਾ ਸੀ, ਕਿਵੇਂ ਅਸੀਂ ਵੋਟਾਂ ਪਵਾਈਆਂ, ਕਿਵੇਂ ਅਸੀਂ ਫਿਲਮ ਚਲਾਉਣ ਲਈ ਉਹਦੇ ਨਾਲ ਸੌਦਾ ਮਾਰਿਆ। ਇਹ ਸਾਰੀ ਗੱਲ ਜਿਹੜੀ ਆ ਇਹਨੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਮਾਫੀ ਆਈ ਆ ਪਿਛਲੇ ਦਿਨਾਂ 'ਚ, ਜਿਹੜੀ ਚਿੱਠੀ ਹੱਥ ਉਹਨੇ ਦਿੱਤੀ ਆ, ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾਤੇ। ਤੇ ਇਹ ਵੀ ਗੱਲ ਸਾਫ਼ ਦਿਖਦੀ ਆ ਕਿ ਪ੍ਰਦੀਪ ਕਲੇਰ ਜਿਹੜਾ ਹੈਗਾ ਹਜੇ ਹੋਰ ਬੜਾ ਕੁਝ ਦੱਸੂ, ਜਿਹਦੇ ਨਾਲ ਜਥੇਦਾਰਾਂ ਦਾ ਤੇ ਬਾਦਲ ਪਰਿਵਾਰ ਦਾ ਕੰਮ ਜਿਹੜਾ ਹੈ ਉਹ ਹੋਰ ਵੀ ਔਖਾ ਜਿਹੜਾ ਹੈਗਾ ਉਹ ਹੋ ਜਾਊਗਾ। ਸੋ ਇੱਕ ਪਾਸੇ ਤਾਂ ਬਾਦਲ ਪਰਿਵਾਰ, ਬਾਦਲ ਦਲ ਬਹੁਤ ਕਸੂਤਾ ਫਸਿਆ ਹੋਇਆ ਤੇ ਪੰਥ ਦੀ, ਕੌਮ ਦੀ, ਸਾਰਿਆਂ ਦੀ, ਕਿਸੇ ਦੀ ਵੀ ਉਹਦੇ ਪ੍ਰਤੀ ਭੋਰਾ ਵੀ ਸੰਵੇਦਨਾ ਨਹੀਂ। ਉਹ ਕਹਿੰਦੇ ਆ ਕੱਲ ਮਰਦਾ ਅੱਜ ਮਰ। ਦੂਜੇ ਪਾਸੇ ਇਸ ਮੌਕੇ ਪੰਥ ਦੀ, ਕੌਮ ਦੀ ਹਮਾਇਤ ਲੈਣ ਲਈ ਜਾਂ ਪੰਥ 'ਚ ਆਪਦਾ ਵਕਾਰ ਪੈਦਾ ਕਰਨ ਲਈ ਇਹ ਜਿਹੜਾ ਹੈਗਾ ਬਾਦਲ ਪਰਿਵਾਰ ਇਸ ਤਰੀਕੇ ਦੀਆਂ ਗੱਲਾਂ ਕਰ ਰਿਹਾ। ਗੱਲ ਕਿੱਧਰ ਨੂੰ ਜਾਂਦੀ ਹੈ ਤਾਂ ਇਤਿਹਾਸ ਦੱਸੂਗਾ, ਪਰ ਇਹ ਤੋਂ ਅਗਲੇ ਜਿਹੜੇ ਦੋ ਮਸਲੇ ਆ ਉਹਨਾਂ ਤੇ ਚਰਚਾ ਕਰੀਏ। ਇੱਕ ਅੱਜ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਹੈ।
ਸਮੁੱਚਾ ਖਾਲਸਾ ਪੰਥ ਉਸ ਸੂਰਮੇ ਨੂੰ ਚੇਤੇ ਕਰ ਰਿਹਾ ਹੈ ਜਿਨੇ ਆਪਦੀ ਜਵਾਨੀ ਕੌਮ ਦੇ ਲੇਖੇ ਲਾਈ। ਮੈਂ ਜਦੋਂ ਅੱਜ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਬਾਰੇ ਗੱਲ ਮਨ ਵਿੱਚ ਸੋਚ ਰਿਹਾ ਸੀ, ਤੇ ਜਿਹੜਾ ਸੋਸ਼ਲ ਮੀਡੀਆ ਤੇ ਅੱਜ 25-30 ਸਾਲ ਦਾ 15-20 ਸਾਲ ਦਾ ਨੌਜਵਾਨ ਉਹਦੇ ਬਾਰੇ ਸੋਚ ਰਿਹਾ ਸੀ, ਇਹਨਾਂ ਨੂੰ ਪਤਾ ਹੋਊਗਾ ਵੀ ਉਹ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਾਂ ਉਸ ਮੌਕੇ ਦੇ ਇਹ ਜੁਝਾਰੂ ਖਾਲਿਸਤਾਨ ਦੇ ਸੰਘਰਸ਼ ਨੂੰ ਕਿੱਥੇ ਲੈ ਗਏ ਸੀ। ਅੱਜ ਦੇ ਬਹੁਤੇ ਨੌਜਵਾਨ ਜਿਹੜੇ ਨੇ ਜਿਸ ਗਧੀ ਗੇੜ 'ਚ ਫਸ ਚੁੱਕੇ ਨੇ, ਜਿੰਨਾ ਜ਼ਿਆਦਾ ਉਲਝ ਚੁੱਕੇ ਨੇ, ਤੇ ਜਿਸ ਤਰੀਕੇ ਦੀ ਉਹਨਾਂ ਦੀ ਫਿਤਰਤ ਬਣੀ ਹੋਈ ਆ, ਉਹਨੂੰ ਦੇਖ ਕੇ ਕਈ ਵਾਰ ਤਾਂ ਸ਼ਰਮਸ਼ਾਰ ਹੋਣਾ ਮਹਿਸੂਸ ਹੁੰਦਾ ਵੀ ਇਹ ਕਰੀ ਕੀ ਜਾਂਦੇ। ਇਹਨਾਂ ਨੂੰ ਕਿੱਥੇ ਪਤਾ ਲੱਗ ਸਕਦਾ ਉਸ ਗੱਲ ਦਾ ਜਿੱਥੇ ਉਹ ਸੂਰਮੇ ਇਸ ਲਹਿਰ ਨੂੰ ਜਿਸ ਬੁਲੰਦੀ ਤੇ ਲੈ ਗਏ ਸੀ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਵਰਗੇ ਸੂਰਮਿਆਂ ਦੀ ਦਾਸਤਾਨ ਸੁਣਨ ਮੌਕੇ ਜੇਕਰ ਕੋਈ ਭਰਾ ਸਾਡਾ ਉੱਥੇ ਚਲੇ ਵੀ ਜਾਵੇ, ਮੈਂ ਹਰ ਸਾਲ ਬੁੱਧ ਸਿੰਘ ਵਾਲੇ ਸਮਾਗਮ ਤੇ ਜਾਣਾ ਤੇ ਮੈਂ ਉੱਥੇ ਬੈਠ ਕੇ ਸੋਚ ਰਿਹਾ ਹੁੰਦਾ ਕਿ ਬੁਲਾਰੇ ਬੋਲ ਰਹੇ ਨੇ, ਪਰ ਇਹ ਬਹੁਤਾ ਕੁਝ ਉਹ ਬੋਲ ਰਹੇ ਨੇ ਜਿਹੜਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਫਲਸਫੇ ਨਾਲ, ਉਹਦੀ ਜੀਵਨ ਨਾਲ ਬਿਲਕੁਲ ਤਾਲਮੇਲ ਨਹੀਂ ਰੱਖਦਾ। ਉਹ ਸੂਰਮਾ ਉਹ ਸੀ ਜਿਹਨੇ ਸਪਸ਼ਟ ਤੌਰ ਦੇ ਉੱਤੇ ਇਹ ਮੰਨਿਆ ਹੋਇਆ ਸੀ ਕਿ ਭਾਰਤੀ ਸਟੇਟ ਤੋਂ ਆਜ਼ਾਦ ਖਾਲਿਸਤਾਨ ਸਿਰਜੇ ਬਗੈਰ ਕੋਈ ਹੋਰ ਰਾਹ ਨਹੀਂ, ਕੋਈ ਸਾਡੇ ਬਚਾਅ ਦਾ ਕੋਈ ਹੋਰ ਹੀਲਾ ਨਹੀਂ। ਤੇ ਇਸ ਰਾਹ ਦੇ ਉੱਤੇ ਹਥਿਆਰਬੰਦ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਸਿੱਧੀ ਲੜਾਈ ਦਾ ਉਹਦਾ ਅਹਿਦ ਸੀ। ਉਹ ਆਖਰੀ ਸਾਹ ਤੱਕ ਲੜਿਆ, ਠੋਕ ਵਜਾ ਕੇ ਕਿਹਾ ਕਿ ਜਾਂ ਤਾਂ ਅਸੀਂ ਖਾਲਿਸਤਾਨ ਲੈ ਲਵਾਂਗੇ, ਨਹੀਂ ਅਸੀਂ ਖਾਲਿਸਤਾਨ ਦੇ ਰਾਹ 'ਚ ਸ਼ਹੀਦੀਆਂ ਪਾ ਜਾਵਾਂਗੇ। ਜਿਸ ਤਰੀਕੇ ਨਾਲ ਅੱਜ ਦੇ ਦੌਰ ਵਿੱਚ ਸਿੱਖ ਸੰਘਰਸ਼ ਵਿੱਚੋਂ ਬਚੇ ਹੋਏ ਲੋਕਾਂ ਦੀ ਕਰਤਾਰਕੁਸ਼ੀ ਕੀਤੀ ਜਾਂਦੀ ਆ, ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਜੇ ਕਿਤੇ ਭਾਈ ਸਾਹਿਬ ਸ਼ਹੀਦ ਹੋਣ ਤੋਂ ਬਚ ਜਾਂਦੇ, ਉਹਦੇ ਨਾਲ ਤਾਂ ਸਭ ਤੋਂ ਭੈੜੀ ਹੋਣੀ ਸੀ, ਕਿਉਂਕਿ ਠੋਕ ਵਜਾ ਕੇ ਖਾੜਕੂ ਜੱਦੋ-ਜਹਿਦ ਦੀ ਹਮਾਇਤ ਕੀਤੀ ਤੇ ਗੱਜ ਵੱਜ ਕੇ ਪੰਥ ਦੀ ਲੜਾਈ ਨੂੰ ਅੱਗੇ ਤੋਰਦਿਆਂ ਹੋਇਆਂ ਐਕਸ਼ਨਾਂ ਦੇ ਉੱਤੇ ਉਹਨੇ ਪੂਰੀ ਟੇਕ ਰੱਖੀ। ਤੇ ਜਿਸ ਤਰੀਕੇ ਨਾਲ ਅੱਜ ਦੇ ਜਵਾਕਾਂ ਨੂੰ ਪੁੱਠੇ ਰਾਹ ਤੋਰ ਕੇ ਆਪਦੀ ਸਾਰੀ ਖਾਲਿਸਤਾਨੀ ਖਾੜਕੂ ਸੰਘਰਸ਼ ਨੂੰ ਗਾਲਾਂ ਕਢਵਾਉਣ ਦਾ ਦੌਰ ਚੱਲਿਆ ਹੋਇਆ, ਇਹਦੇ ਵਿੱਚ ਉਸ ਸੂਰਮੇ ਨੂੰ ਬਹੁਤ ਜਲੀਲ ਕਰਨਾ ਸੀ, ਕਿਉਂਕਿ ਜਿਹੜੇ ਬਚੇ ਆ ਉਹਨਾਂ ਸਾਰਿਆਂ ਦੇ ਨਾਲ ਜੋ ਹੋ ਰਿਹਾ ਉਹ ਆਪਣੇ ਸਾਹਮਣੇ ਆ। ਤੇ ਸਾਡੀ ਕੌਮ ਦੰਦੀਆਂ ਕੱਢਦੀ ਆ ਬੈਠੀ, ਉਹਨਾਂ ਲੋਕਾਂ ਦੇ ਉੱਤੇ ਇੱਕ ਵੀ ਕਦੇ ਮੈਂ ਸੁਣਿਆ ਨਹੀਂ ਵੀ ਜਿਹੜਾ ਸਿਆਣਾ ਬਿਆਣਾ ਬੰਦਾ ਹੋਵੇ ਤੇ ਕਵੇ ਕਿ ਤੁਸੀਂ ਕਰ ਕੀ ਰਹੇ ਹੋ। ਉਹ ਬੰਦੇ ਜਿਨ੍ਹਾਂ ਨੇ 1984 ਤੋਂ ਬਾਅਦ ਕੌਮ ਦੇ ਲੜਾਈ ਲੜਨ ਲਈ ਸਿਰਾਂ ਤੇ ਖੱਫੜ ਬੰਨ੍ਹ ਕੇ ਜੰਗ ਲੜੀ, ਉਹਨਾਂ ਨੂੰ ਤੁਸੀਂ ਦੋ ਟਕੇ ਦੇ ਬੰਦੇ ਨਹੀਂ ਉੱਠ ਕੇ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਉਂਦੇ, ਉਹਨਾਂ ਨੂੰ ਅਬਾ ਤਬਾ ਬੋਲਦੇ ਹੋ। ਪਰ ਇਤਿਹਾਸ ਨੇ ਇਹ ਵੀ ਦੌਰ ਦੇਖਣਾ ਸੀ ਕਿ ਕੌਮ ਲਈ ਲੜਨ ਵਾਲਿਆਂ ਨੂੰ ਚੋਰ, ਡਾਕੂ, ਲਟੇਰੇ, ਭਾਰਤੀ ਸਰਕਾਰ ਦੇ ਏਜੰਟ ਤੇ ਪਤਾ ਨਹੀਂ ਕੀ ਕੁਛ ਕਹਿ ਕੇ ਇਹ ਲੋਕ ਕਰ ਰਹੇ। ਖੈਰ, ਕੱਲ ਇੱਕ ਚੰਡੀਗੜ੍ਹ ਦੇ ਵਿੱਚ ਭਾਈ ਗਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਸਮਾਗਮ ਸੀ, ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਸੀ। ਕੌਮ ਦੇ ਆਗੂ ਸੱਜਣਾ ਨੇ, ਕਿਉਂਕਿ ਇੱਥੇ ਜਦੋਂ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਇੱਕ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਵਾਲਾ ਜਿਹੜਾ ਇਸ ਸਮਾਗਮ ਮੌਕੇ ਇਕੱਲੇ ਜਥੇਦਾਰ ਸਾਹਿਬ ਦੀ ਤਕਰੀਰ ਸੀ। ਕੱਲ ਉੱਥੇ ਬੜੀ ਵੱਡੀ ਗਿਣਤੀ ਵਿੱਚ ਆਗੂਆਂ ਨੇ ਭਾਈ ਗਜਿੰਦਰ ਸਿੰਘ ਅਤੇ ਖਾਲਿਸਤਾਨੀ ਸੰਘਰਸ਼ ਬਾਰੇ ਚਰਚਾ ਕਰਦਿਆਂ ਹੋਇਆਂ ਇਹ ਗੱਲ ਆਖੀ ਕਿ ਅੱਜ ਗੱਲ ਹੋਰ ਆ, ਪਰ ਭਾਈ ਗਜਿੰਦਰ ਸਿੰਘ ਉਹ ਸੀ ਜਿਨ੍ਹਾਂ ਨੇ ਖਾਲਿਸਤਾਨ ਦੀ ਸੰਘਰਸ਼ ਦੀ ਖੜੀ ਗੱਡੀ ਨੂੰ ਤੋੜਿਆ, ਕਿਉਂਕਿ 1984 ਤੋਂ ਬਾਅਦ ਤਾਂ ਬੇਅੰਤ ਖਾਲਿਸਤਾਨ ਦੇ ਸੰਘਰਸ਼ ਵਿੱਚ ਸੂਰਮੇ ਆਏ ਤੇ ਕੌਮ ਦੀ ਲੜਾਈ ਤੋਰੀ, ਪਰ 1978 ਤੋਂ ਪਹਿਲਾਂ ਖਾਲਿਸਤਾਨ ਦੇ ਏਜੰਡੇ ਨੂੰ ਸਮਰਪਿਤ ਹੋ ਕੇ ਤੁਰੇ ਹੋਏ ਬੰਦਿਆਂ ਦੇ ਵਿੱਚੋਂ ਇੱਕ ਸ਼ਖਸੀਅਤ ਭਾਈ ਗਜਿੰਦਰ ਸਿੰਘ ਸੀ। ਤੇ ਇਸ ਗੱਲ ਤੋਂ ਅੱਗੇ ਜੇ ਇੱਕ ਮਸਲਾ ਹੈ ਉਹ ਇਹ ਹੈ ਕਿ ਲੁਧਿਆਣੇ ਦੇ ਵਿੱਚ ਇੱਕ ਚੌਂਕੀ ਆ ਜਿਹੜੀ ਸ਼ਿੰਗਾਰ ਸਿਨੇਮਾ ਉਹਦੇ ਨਜ਼ਦੀਕ ਦੱਸੀ ਜਾਂਦੀ ਹੈ। ਉੱਥੇ ਸ਼ਨੀਵਾਰ ਦੀ ਰਾਤ ਨੂੰ 100 ਦੇ ਕਰੀਬ ਬਦਮਾਸ਼ਾਂ ਨੇ ਹਮਲਾ ਬੋਲਿਆ, ਥਾਣੇਦਾਰ ਨੂੰ ਜ਼ਖਮੀ ਕੀਤਾ। ਟ੍ਰਿਬਿਊਨ ਤੇ ਆਜ ਤੱਕ ਤੇ ਹੋਰ ਬਹੁਤ ਸਾਰੇ ਅਖਬਾਰਾਂ ਦੇ ਉੱਤੇ ਇਹ ਖਬਰ ਵੀ ਛਪੀ ਹੈ। ਇਹ ਉੱਥੇ ਜਿਹੜਾ ਪੁਲਿਸ ਅਫਸਰ ਸੀ ASI, ਉਹਦੇ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੂੰ ਸੱਟਾਂ ਮਾਰੀਆਂ ਗਈਆਂ। ਪਰ ਕੀ ਇਸ ਭੀੜ ਉੱਤੇ ਵੀ NSA ਲੱਗੂਗੀ?
ਕੀ ਇਸ ਭੀੜ ਵਿੱਚ ਸ਼ਾਮਲ ਲੋਕਾਂ ਨੂੰ ਡਿਬਰੂਗੜ੍ਹ ਭੇਜਿਆ ਜਾਊਗਾ? ਕੀ ਇਸ ਹਮਲਾ ਕਰਨ ਵਾਲਿਆਂ ਨੂੰ ਵੀ ਉਵੇਂ ਟ੍ਰੀਟ ਕੀਤਾ ਜਾਊਗਾ ਜਿਵੇਂ ਅਜਨਾਲੇ ਥਾਣੇ ਵਾਲੇ ਕੇਸ ਵਿੱਚ ਕੀਤਾ ਗਿਆ? ਇਹ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਚਰਚਾ ਜਿਹੜੀ ਆ ਛਿੜੀ ਹੋਈ ਆ ਤੇ ਇਹ ਸਵਾਲ ਮੌਜੂਦਾ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਵਾਲੀ ਆ ਉਹਦੇ ਸਾਹਮਣੇ ਸਵਾਲ ਖੜੇ ਹੋਣੇ ਸੁਭਾਵਿਕ ਹੈ। ਦੂਸਰਾ ਜਿਹੜਾ ਮਸਲਾ ਇਹ ਹੈ ਕਿ ਸ਼ਹੀਦ ਬੇਅੰਤ ਸਿੰਘ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਨੇ ਇਹ ਮਾਮਲਾ ਉਭਾਰਿਆ ਹੈ ਕਿ ਮੈਂ ਪਿਛਲੇ ਦਿਨੀ ਇੱਕ ਪਰਚੀ ਤੇ ਲਿਖ ਕੇ ਵੀ ਦਿੱਤਾ ਸੀ ਕਿ ਮੈਂ ਭਾਈ ਅਮਰਤਪਾਲ ਸਿੰਘ ਬਾਰੇ ਗੱਲ ਕਰਨੀ ਚਾਹੁੰਦਾ ਪਾਰਲੀਮੈਂਟ ਵਿੱਚ, ਮੈਨੂੰ ਟਾਈਮ ਨਹੀਂ ਦਿੱਤਾ ਗਿਆ। ਇਹੋ ਜਿਹੀ ਗੱਲ ਕੁਝ ਸਮਾਂ ਪਹਿਲਾਂ ਜਦੋਂ ਪਾਰਲੀਮੈਂਟ ਮੈਂਬਰ ਹੁੰਦੇ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਲੋਕਾਂ ਸਾਹਮਣੇ ਲਿਆਂਦੀ ਸੀ। ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਜਦੋਂ ਕੋਈ ਮੈਂਬਰ ਪਾਰਲੀਮੈਂਟ ਸਿੱਖਾਂ ਨੂੰ ਆ ਕੇ ਇਹ ਗੱਲ ਦੱਸੇ ਕਿ ਉੱਥੇ ਕੋਈ ਬੋਲਣ ਬਾਲਣ ਨਹੀਂ ਦਿੰਦਾ, ਕਿਉਂਕਿ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਇਹ ਵਹਿਮ ਆ ਕਿ ਪਾਰਲੀਮੈਂਟ 'ਚ ਬਣਨਸਾਰ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਵਾ ਦੇਣੇ। ਸੱਚਾਈ ਕੀ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੱਸਦੀ ਹੈ। ਅਮਰਤਪਾਲ ਸਿੰਘ ਦੇ ਨਾਂ ਤੇ ਬੋਲਣ ਦੇ ਲਈ ਪਰਚੀ ਭੇਜਣ ਦੇ ਬਾਵਜੂਦ ਜਦੋਂ ਸਰਬਜੀਤ ਸਿੰਘ ਨੂੰ ਟਾਈਮ ਨਹੀਂ ਦਿੱਤਾ ਗਿਆ ਉਹਨੇ ਵੀ ਦੱਸਦੀ ਹੈ। ਹੁਣ ਤੱਕ ਬਾਕੀ ਲੋਕ ਤਾਂ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਉਹ ਲਾਰਾ ਲੂਰਾ ਝੂਠ ਝਾੜ ਬੋਲ ਕੇ ਟਾਈਮ ਟਪਾਉਂਦੇ ਰਹੇ। ਚਾਹੀਦਾ ਇਹੀ ਆ ਕਿ ਸਾਰੇ ਆ ਕੇ ਦੱਸਣ ਕਿ ਭਾਈ ਤੁਸੀਂ ਸਾਡੇ ਤੋਂ ਕੋਈ ਬਹੁਤੀਆਂ ਆਸਾਂ ਨਾ ਰੱਖਿਆ ਕਰੋ ਕਿ ਅਸੀਂ ਪਾਰਲੀਮੈਂਟ ਦੇ ਮੈਂਬਰ ਬਣਾਤਾ, ਅਸੀਂ ਹੋਰ ਕੰਮ ਕੁਮ ਸ਼ਾਇਦ ਤੁਹਾਡੇ ਕਰ ਦਈਏ ਪਰ ਸਾਨੂੰ ਉੱਥੇ ਕੋਈ ਬੋਲਣ ਚੱਲਣ ਨਹੀਂ ਦਿੰਦਾ। ਤੇ ਇਹ ਵੀ ਗੱਲ ਸਰਬਜੀਤ ਸਿੰਘ ਨੇ ਦੱਸੀ ਆ ਕਿ ਜਿਹੜੀ ਚਰਨਜੀਤ ਸਿੰਘ ਚੰਨੀ ਨੇ ਕੁਝ ਗੱਲਾਂ ਕੀਤੀਆਂ ਨੇ ਉਹਦਾ 0 ਆਵਰ ਦੇ ਵਿੱਚ ਲਾਟਰੀ ਰਾਹੀਂ ਨਾਂ ਨਿਕਲਿਆ ਸੀ। ਉਹ ਜਦੋਂ ਨਿਕਲ ਆਉਂਦਾ ਕਿਸੇ ਦਾ ਉਹਨੂੰ ਫਿਰ ਵਕਤ ਮਿਲਦਾ। ਸੋ ਪਾਰਲੀਮੈਂਟ ਦੇ ਵਿੱਚ ਉੱਥੇ ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ ਕਿ ਸਰਦਾਰ ਕਪੂਰ ਸਿੰਘ ਜਦੋਂ ਬੋਲ ਰਹੇ ਸੀ 1966 ਦੇ ਵਿੱਚ ਉਹ ਸਾਰੇ ਹੱਸਦੇ ਹੋਣੇ ਆ ਵੀ ਕਰਨੀ ਤਾਂ ਅਸੀਂ ਆਪ ਦੀ ਮਰਜ਼ੀ ਆ। ਪਹਿਲੀ ਗੱਲ ਤਾਂ ਕੋਈ ਬੋਲਣ ਨਹੀਂ ਦਿੰਦਾ ਸਿੱਖਾਂ ਨੂੰ, ਖਾਸ ਤੌਰ ਤੇ ਜਿਹੜੇ ਪੰਥ ਦੀ ਕੌਮ ਦੀ ਰੂਹ ਨੂੰ ਪ੍ਰਤੀਨਿਧ ਕਰਦੇ ਹੋਣ। ਜੇ ਕਿਤੇ ਬੋਲ ਵੀ ਪਵੇ ਤਾਂ ਸੁਣਦਾ ਕੋਈ ਨਹੀਂ। ਜੇ ਸਰਦਾਰ ਕਪੂਰ ਸਿੰਘ ਜੀ ਦੀ ਨਹੀਂ ਸੁਣੀ ਤਾਂ ਹੋਰ ਕਿਹਦੀ ਸੁਣਨੀ ਹੈ? ਸੋ ਇਹ ਗੱਲ ਦੇ ਨਾਲ ਇੱਕ ਹੋਰ ਜਿਹੜੀ ਗੱਲ ਹੈ ਉਹ ਇਹ ਹੈ ਕਿ ਸਰਦਾਰ ਸਰਬਜੀਤ ਸਿੰਘ ਨੇ ਅਮਿਤ ਸ਼ਾਹ ਤੋਂ ਭਾਰਤ ਦੇ ਗ੍ਰਹਿ ਮੰਤਰੀ ਤੋਂ ਟਾਈਮ ਲਿਆ ਸੀ ਤੇ ਅਮਰਤਪਾਲ ਸਿੰਘ ਦੀ ਰਿਹਾਈ ਲਈ ਮੈਂਬਰ ਪਾਰਲੀਮੈਂਟ ਦੇ ਲਈ ਪਹਿਲਾਂ ਵੀ ਸਰਬਜੀਤ ਸਿੰਘ ਨੇ ਇਸ ਗੱਲ ਦੇ ਉੱਤੇ ਜਿਹੜੀ ਸੀ ਕਾਰਵਾਈ ਕੀਤੀ ਸੀ ਕਿ ਚਾਰਾਜੋਈ ਕੀਤੀ ਸੀ ਕਿ ਉਹਨੂੰ ਸਹੁੰ ਚੁਕਾਈ ਜਾਵੇ। ਸੋ ਜਿਹੜੀ ਇਹ ਮੀਟਿੰਗ ਹੋਣੀ ਸੀ ਉਹ ਲਾਸਟ ਮਿੰਟ ਦੇ ਉੱਤੇ ਇਹਨਾਂ ਨੇ ਪ੍ਰਸ਼ਾਸਨ ਨੇ ਡ੍ਰੌਪ ਕਰਤੀ ਆ। ਅਮਿਤ ਸ਼ਾਹ ਨੇ ਮੁਲਾਕਾਤ ਨਹੀਂ ਕੀਤੀ ਤੇ ਉਹਨੇ ਸਰਬਜੀਤ ਸਿੰਘ ਨਾਲ ਜਿਹੜੀ ਹੁਣ ਅਗਲੀ ਮੁਲਾਕਾਤ ਆ ਉਹ 8 ਅਗਸਤ ਨੂੰ ਹੋਣੀ ਹੈ। ਪਰ ਇਹ ਸਾਰਾ ਜਿਹੜਾ ਵਰਤਾਰਾ ਇਹ ਸਾਫ਼ ਦੱਸਦਾ ਕਿ ਆਪਾਂ ਆਪਣੀ ਕੌਮ ਦੇ ਵਿੱਚੋਂ ਜਿਹਨੂੰ ਮਰਜ਼ੀ ਪਾਰਲੀਮੈਂਟ 'ਚ ਭੇਜ ਲਓ। ਪਾਰਲੀਮੈਂਟ ਦਾ ਜਿਹੜਾ ਸਿਸਟਮ ਆ ਉਹ ਇਸ ਤਰੀਕੇ ਦਾ ਕਿ ਸਿੱਖਾਂ ਲਈ ਉੱਥੇ ਕੁਝ ਨਹੀਂ ਹੈ। ਪਰ ਸਾਡੇ ਬੰਦਿਆਂ ਦਾ ਇਹ ਵਹਿਮ ਪੰਥਕ ਜਾਂ ਖਾਲਿਸਤਾਨੀ ਸੋਚ ਵਾਲੇ ਹੀ ਕੱਢ ਸਕਦੇ ਆ। ਚੰਗੀ ਗੱਲ ਆ ਸਰਦਾਰ ਸਰਬਜੀਤ ਸਿੰਘ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਂਗ ਦੱਸਿਆ। ਬਾਕੀ ਵੀ ਹੋਰ ਵੀ ਜਦੋਂ ਇਸ ਤਰੀਕੇ ਨਾਲ ਕਰਨਗੇ ਹੋ ਸਕਦਾ ਸਾਡੀ ਕੌਮ ਦੇ ਖਾਨੇ 'ਚ ਇਹ ਗੱਲ ਪੈ ਜੇ ਕਿ ਪਾਰਲੀਮੈਂਟ ਦੇ ਮੈਂਬਰ ਬਣਨਾ ਕੁਛ ਨਹੀਂ ਬਣਦਾ ਹੁੰਦਾ। ਐਵੇਂ ਆਪਦਾ ਵਹਿਮ ਆ ਵੀ ਉੱਥੋਂ ਖਨੀ ਖਾਲਿਸਤਾਨ ਲੈ ਆਵਾਂਗੇ। ਖਾਲਿਸਤਾਨ ਤੱਕ ਹੀ ਉੱਥੇ ਤੱਕ ਦੇ ਬੋਲਣ ਬੜੀ ਦਿੰਦੇ। ਖੈਰ ਅੱਜ ਦੇ ਇਸ ਪ੍ਰੋਗਰਾਮ ਨੂੰ ਅੰਤ ਵਿੱਚ ਇਹ ਕਹਿ ਕੇ ਸਮਾਪਤ ਕਰਦੇ ਹਾਂ ਕਿ ਸਾਨੂੰ ਪੂਰਾ ਯਕੀਨ ਉਹ ਦਿਨ ਆਏਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਵੀ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।